ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ, ਮੈਡੀਕੇਅਰ ਦੇ ਪਲਾਨਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ, ਤਾਂ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਹਨ। 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਢਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਜਿਸ ਤਰ੍ਹਾਂ ਆਪਾਂ ਕੱਲ ਸ਼ਾਮੀ ਵੀ ਖਬਰਾਂ ਕੀਤੀਆਂ ਸੀ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਟੈਕ ਇੰਡਸਟਰੀ ਚ ਲੇ ਆਫ ਹੋ ਰਹੀ ਆ। ਅੱਜ ਸਵੇਰੇ ਗੂਗਲ ਦੀ ਜੋ ਪੇਰੈਂਟ ਕੰਪਨੀ ਅਲਫਾਬੈਟ ਆ, ਉਹਨਾਂ ਨੇ ਅਨਾਉਂਸ ਕਰਤਾ ਵੀ 12,000 EMPLOYEES ਉਹ ਲੇ ਆਫ ਕਰਨ ਜਾ ਰਹੇ ਆ। ਇਹਦੇ ਵਿੱਚ CEO ਸੁੰਦਰ ਪਿਚਈ, ਉਹਨਾਂ ਨੇ ਇੱਕ ਮੈਮੋ ਅੱਜ ਸਵੇਰੇ ਹੀ ਆਪਣੇ ਵਰਕਰਸ ਨੂੰ ਕੱਢਿਆ। ਕਹਿੰਦੇ ਵੀ ਇਹ ਇੱਕ ਬਹੁਤ ਡਿਫਿਕਲਟ ਖਬਰ ਹੈਗੀ ਆ। ਇਕਨੋਮਿਕ ਰਿਐਲਿਟੀ ਸਾਨੂੰ ਜੋ ਦੇਖਣੀ ਪੈਣੀ ਆ, ਉਹਦੇ ਕਰਕੇ ਆਪਾਂ 12,000 ਦੇ ਕਰੀਬ, ਜੋ ਕਿ ਕੰਪਨੀ ਦਾ 6% ਵਰਕਫੋਰਸ ਆ, ਉਸ ਨੂੰ ਲੇ ਆਫ ਕਰ ਰਹੇ ਹੈਗੇ ਆ। ਟੈਕਨੋਲੋਜੀ ਸੈਕਟਰ ਦੇ ਵਿੱਚ ਮੈਸਿਵ ਜੌਬ ਲਾਸਿਸ ਹੋ ਰਹੀਆਂ ਬਹੁਤ ਵੱਡੀ ਗਿਣਤੀ 'ਚ, ਕਿਉਂਕਿ ਗਲੋਬਲੀ ਇਕੋਨਮੀ ਸਲੋ ਡਾਊਨ ਹੋ ਰਹੀ ਆ। 48 ਘੰਟੇ ਬਾਅਦ ਮਾਈਕਰੋਸਾਫਟ ਨੇ ਅਨਾਉਂਸ ਕੀਤਾ ਸੀ ਵੀ ਅਸੀਂ 10,000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹਾਂ, ਐਗਜ਼ੈਕਟਲੀ 48 ਘੰਟੇ ਬਾਅਦ ਗੂਗਲ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਜੋ 12,000 ਦੇ ਕਰੀਬ ਲੇ ਆਫ ਕਰਨ ਜਾ ਰਹੇ ਹਾਂ। ਸੋ ਕੁਝ ਸਮਾਂ ਪਹਿਲਾਂ ਐਮਾਜ਼ੋਨ ਨੇ 18,000 ਦੇ ਕਰੀਬ ਲੇ ਆਫ ਕਰ ਦਿੱਤੇ ਸੀ। ਸੋ ਓਵਰਆਲ ਕਿਸੇ ਟਾਈਮ ਅਮਰੀਕਾ ਦੇ ਵਿੱਚ ਸਭ ਤੋਂ ਟੌਪ ਦੀਆਂ ਕੰਪਨੀਆਂ ਨੂੰ ਲੋਕ ਚਾਹਣ ਵਾਲੇ ਵੀ ਮੈਂ ਇਸ ਕੰਪਨੀ ਦੇ ਵਿੱਚ ਕੰਮ ਕਰਾਂ, ਚਾਹੇ ਉਹ ਫੇਸਬੁੱਕ ਹੋਵੇ, ਚਾਹੇ ਉਹ ਗੂਗਲ ਹੋਵੇ, ਮੈਟਾ ਫੇਸਬੁੱਕ ਦੀ ਕੰਪਨੀਆਂ, ਸੇਲਸਫੋਰਸ, ਟਵਿੱਟਰ, ਸਨੈਪ, ਇਹਨਾਂ ਸਾਰੀਆਂ ਕੰਪਨੀਆਂ 'ਚ ਹੁਣ ਤੱਕ 1,95,000 ਲੋਕ ਲੇ ਆਫ ਹੋ ਚੁੱਕੇ ਆ। ਅੱਜ ਵਾਲ ਸਟਰੀਟ ਜਰਨਲ ਨੇ ਇਹਦੇ ਉੱਤੇ ਕਾਫੀ ਵੱਡਾ ਜੋ ਆਰਟੀਕਲ ਲਿਖਿਆ ਹੈਗਾ। ਹਰਜੋਤ ਸਿੰਘ ਜੀ, ਹੱਦ ਤਾਂ ਉਦੋਂ ਹੋਈ, ਗੂਗਲ ਵਾਲੇ ਜਿਹੜੇ ਇੰਪਲੋਈ ਆ ਇਹ ਸਾਰੇ ਜਣੇ ਵੇਟ ਕਰ ਰਹੇ ਸੀ, ਕਹਿੰਦੇ ਬੋਨਸਿਸ ਮਿਲਣ ਵਾਲੇ ਆ, ਤੇ ਕਹਿੰਦੇ ਬੋਨਸਿਸ ਦੀ ਈਮੇਲ ਤਾਂ ਆਈ ਨਹੀਂ, ਕਿ ਮੈਮੋ ਆ ਗਿਆ ਵੀ 12,000 ਬੰਦਿਆਂ ਦੀ ਜਿਹੜੀ ਇਹ ਛਾਂਟੀ ਹੋਣ ਜਾ ਰਹੀ ਆ, ਤੇ ਇਹ ਝਟਕੇ ਜਿਹੜੇ ਲਗਾਤਾਰ ਲੱਗ ਰਹੇ ਆ। ਸੋ ਇਕੋਨਮੀ ਦੇ ਵਿੱਚ ਕਿੱਧਰ ਨੂੰ ਜਾਊਗੀ, ਇਹ ਸੰਕੇਤ ਹੁਣ ਤਕਰੀਬਨ ਕਲੀਅਰ ਆ। ਕੋਈ ਸਾਨੂੰ ਕਹੇ ਵੀ ਤੁਸੀਂ ਡਰਾਉਂਦੇ ਜਾਂ ਨਹੀਂ ਡਰਾਉਂਦੇ ਆ, 12,000 ਲੋਕਾਂ ਨੂੰ ਪੁੱਛੋ, ਤਕਰੀਬਨ 2 ਲੱਖ। ਕਈ ਜੇ ਹੋਰ ਕੰਪਨੀਆਂ ਦੇਖ ਲਓ, ਵੱਡੀਆਂ ਕੰਪਨੀਆਂ ਦਾ ਦੱਸ ਰਹੇ ਆ, ਹੋਰ ਪਤਾ ਨਹੀਂ ਕਿੰਨੀਆਂ ਛੋਟੀਆਂ ਕੰਪਨੀਆਂ ਦੇ ਵਿੱਚ ਇਹ ਕੁਛ ਜਿਹੜਾ ਵਾਪਰਿਆ। 2 ਲੱਖ ਤੋਂ ਵੱਧ ਵਾਈਟ ਕਾਲਰ ਜੌਬਸ ਇਸ ਟਾਈਮ ਅਮਰੀਕਾ 'ਚ ਪਿਛਲੇ ਕੁਛ ਮਹੀਨਿਆਂ 'ਚ ਲੂਜ਼ ਹੋ ਚੁੱਕੀ ਆ। ਸੋ ਨਿੱਤ ਆਏ ਦਿਨ ਐਵਰੀ ਡੇ ਆਪਾਂ ਨੂੰ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਆ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਅਜਿਹੇ ਮੌਕੇ ਦੇ ਉੱਤੇ ਕਈ ਥੋੜ੍ਹੇ ਟਾਈਮ ਟਿਕਦੇ ਨੇ, ਕੰਪਨੀ ਚੇਂਜ ਕਰਦੇ ਨੇ ਵੀ ਚੱਲ ਮੇਰੀ ਤਨਖਾਹ ਜਿਹੜੀ ਉਹ ਵੱਧਦੀ ਜਾਊਗੀ। ਹੁਣ ਤੇ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਜੌਬ ਵੀ ਜਿਹੜੀ ਉਹ ਰਹਿਣੀ ਆ ਜਾਂ ਨਹੀਂ ਰਹਿਣੀ। ਇੱਥੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਲਈ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਜਿਹੜੇ H1 ਤੇ ਆ, ਕਿਉਂਕਿ 60 ਦਿਨਾਂ ਦੇ ਵਿੱਚ ਨਵੀਂ ਜੌਬ ਲੱਭਣੀ, ਜਾਂ ਚਲੋ ਕੋਈ ਹੋਰ ਹੋਊਗਾ, ਵਰਕ ਅਰਾਊਂਡ ਹੁੰਦਾ ਹੋਊਗਾ, ਬੰਦੇ ਕਰ ਲੈਂਦੇ ਆ, ਪਰ ਫਿਕਰ ਕਿੰਨੀ ਆ।
ਮੈਂ ਰੀਸੈਂਟਲੀ ਆਪਣੇ ਸਰਕਲ ਦੇ ਵਿੱਚ ਕਿੰਨੇ ਲੋਕਾਂ ਨੂੰ ਜਿਹੜਾ ਉਹ ਜਾਣਦਾ ਜਿਨ੍ਹਾਂ ਨੇ ਨਵੇਂ ਘਰ ਹੁਣੇ ਰੀਸੈਂਟਲੀ ਲਏ ਆ H1 ਵਾਲਿਆਂ ਨੇ। ਜੇ ਹੁਣ ਉਹਨਾਂ ਦੇ ਵਿੱਚੋਂ ਕਿਸੇ ਦੀ ਜੌਬ ਚਲੀ ਗਈ ਹੋਈ ਤਾਂ ਉਹਨਾਂ ਲਈ ਤਾਂ ਬਹੁਤ ਵੱਡਾ ਪਹਾੜ ਇਸ ਟਾਈਮ ਜਿਹੜਾ ਉਹ ਟੁੱਟ ਗਿਆ ਆ। ਸੋ ਸਥਿਤੀ ਇਸ ਟਾਈਮ ਬਹੁਤ ਕਸੂਤੀ ਜਿਹੜੀ ਉਹ ਬਣਦੀ ਜਾ ਰਹੀ ਆ। ਅੱਗੇ ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਹੋਊਗੀ, ਪਰ ਹੁਣ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕੋਈ ਵੀ ਵੱਡੀ ਕੰਪਨੀ ਰਹਿ ਗਈ ਆ ਜਿਨ੍ਹਾਂ ਨੇ ਜਿਹੜਾ ਹਰਜੋਤ ਸਿੰਘ ਜੀ ਲੇ ਆਫ ਨਾ ਕੀਤਾ ਹੋਵੇ। ਸੋ ਇਹ ਵਾਈਟ ਕਾਲਰ ਜੌਬਸ ਤੋਂ ਸ਼ੁਰੂ ਹੋਇਆ ਆ, ਇਹ ਬਲੂ ਕਾਲਰ ਜੌਬਸ ਤੱਕ ਵੀ ਜਾਊਗਾ, ਇਹਦੇ ਬਾਰੇ ਪਤਾ ਨਹੀਂ। ਪਰ ਇੱਕ ਦਿਨ ਹਰਜੋਤ ਸਿੰਘ ਜੀ ਚਲੋ ਇੱਕ ਵਾਕਿਆਤ ਸ਼ੇਅਰ ਕਰਦੇ ਆ। ਯੋਸੇਮਿਟੀ ਨੂੰ ਅਸੀਂ ਜਾ ਰਹੇ ਸੀਗੇ, ਰਸਤੇ 'ਚ ਇੱਕ ਓਕਡੇਲ ਕਰਕੇ ਸ਼ਹਿਰ ਆਉਂਦਾ ਆ, ਉੱਥੇ ਗੈਸ ਸਟੇਸ਼ਨ ਤੇ ਰੁਕੇ ਤੇ ਮੁੰਡਾ ਆਪਣਾ ਪੰਜਾਬੀ ਸੀ ਤੇ ਕਹਿੰਦਾ ਮੈਂ ਰਹਿਣਾ ਫਰੈਜ਼ਨੋ। ਮੈਂ ਕਿਹਾ ਤੂੰ ਇੰਨੀ ਦੂਰ ਕੰਮ ਕਰਨ ਆਉਂਦਾ ਆ? ਕਹਿੰਦਾ ਦਿਨ ਮੈਂ ਇੱਥੇ ਰਹਿਣਾ ਆ, ਉੱਥੇ ਮੈਨੂੰ ਜੌਬ ਨਹੀਂ ਜਿਹੜੀ ਲੱਭ ਰਹੀ ਕਿਤੇ। ਸੋ ਕਈ ਥਾਵਾਂ ਦੇ ਉੱਤੇ ਜਿਹੜੀ ਸਥਿਤੀ ਆ ਇਦਾਂ ਦੀ ਇਸ ਟਾਈਮ ਬਣੀ ਪਈ ਆ। ਸੋ ਯੂ ਨੈਵਰ ਨੋ ਅੱਗੇ ਸਥਿਤੀ ਕਿੱਦਾਂ ਦੀ ਜਿਹੜੀ ਉਹ ਰਹਿਣ ਵਾਲੀ। ਜਿਹੜੀ ਥਾਂ ਤੇ ਟਿਕੇ ਆ ਭਾਈ ਟਿਕ ਕੇ ਜਿਹੜਾ ਆ ਉਹ ਇਸ ਟਾਈਮ ਕੰਮ ਕਰੋ, ਵਾਹਿਗੁਰੂ ਦਾ ਨਾਮ ਜਪੋ ਵੀ ਭਾਈ ਇਹ ਜਿਹੜੀ ਸਥਿਤੀ ਇਕਨੋਮਿਕ ਡਾਊਨਟਰਨ ਜਿਹੜਾ ਆ ਰਿਹਾ ਆ ਉਹ ਤੋਂ ਆਪਾਂ ਸਾਰੇ ਜਾਣੇ ਬਚਾ ਹੋ ਸਕੀਏ। ਸੇਵਿੰਗਸ ਵੱਲ ਜਿਹੜਾ ਉਹ ਧਿਆਨ ਦਿਓ, ਔਖੇ ਸਮੇਂ ਦੇ ਉੱਤੇ ਉਹੀ ਚੀਜ਼ਾਂ ਨੇ ਕੰਮ ਆਉਣਾ ਹੈਗਾ ਆ। ਜੀ ਬਿਲਕੁਲ, ਜੇ ਕਿਸੇ ਦੇ ਪਰਿਵਾਰਕ ਮੈਂਬਰ 'ਚ ਇੱਦਾਂ ਹੁੰਦੀ ਆ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਜ਼ਰੂਰ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ, ਕਿਉਂਕਿ ਸੋਸ਼ਲੀ ਬੜਾ ਇਕੱਠੇ ਰਹਿਣ ਦੀ ਜ਼ਰੂਰਤ ਹੁੰਦੀ ਹੈ ਇੱਦਾਂ ਦੇ ਟਾਈਮ ਤੇ। ਨਹੀਂ ਤਾਂ ਬੰਦਾ ਫਿਰ ਕਈ ਵਾਰੀ ਡਿਪਰੈਸ਼ਨ ਚੱਲ ਜਾਂਦਾ, ਕੋਈ ਸ਼ਰਾਬ ਡਰੱਗ ਖਾਣ ਲੱਗ ਪੈਂਦਾ। ਇਹ ਜ਼ਰੂਰ ਬੜਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਇਹ ਵੀ ਦੱਸਦੇ ਜਾਈਏ ਜਿੰਨੀਆਂ ਇਹ ਕੰਪਨੀਆਂ 'ਚ ਹਾਈਟੈਕ ਕੰਪਨੀਆਂ 'ਚ ਲੇ ਆਫ ਹੋਈ ਆ, ਯੂਜ਼ਲੀ ਇਹ ਸਾਰੇ ਹਾਈ ਪੇਇੰਗ ਜੌਬਸ ਵਾਲੇ ਆ। ਇਹ ਕੋਈ ਲੱਖ 2 ਲੱਖ ਵਾਲੇ ਜੌਬ ਵਾਲੇ ਆ, ਡਾਲਰ ਜੌਬ ਵਾਲੇ ਨਹੀਂ ਹੈਗੇ। ਸੋ ਇਹਨਾਂ ਦਾ ਅਸਰ ਰੀਅਲ ਸਟੇਟ ਤੇ ਇਕਨੋਮੀ ਤੇ ਬਹੁਤ ਵੱਡਾ ਪੈਣਾ ਹੈ, ਕਿਉਂਕਿ ਬੇ ਏਰੀਏ 'ਚ ਜੇ ਮੈਂ ਦੱਸਦਾ ਜਾਵਾਂ 99% ਘਰਾਂ ਦੀ ਪ੍ਰਾਈਸ ਹਾਈ ਉਹ ਟੈਕ ਵਰਕਰਸ ਦੇ ਕਰਕੇ ਸੀ, ਕਿਉਂਕਿ ਉਹਨਾਂ ਦੀਆਂ ਸੈਲਰੀਆਂ ਬਹੁਤ ਜ਼ਿਆਦਾ ਸੀਆਂ, ਉਸ ਕਰਕੇ ਘਰਾਂ ਦੀ ਪ੍ਰਾਈਸ ਵੀ ਬਹੁਤ ਜ਼ਿਆਦਾ ਉੱਪਰ ਚਲ ਗਈ। ਤੇ ਹੁਣ ਜੇ ਅਨਫੋਰਚੂਨੇਟਲੀ ਲੇ ਆਫ ਹੋ ਜਾਂਦੇ ਆ ਤੇ ਬਹੁਤ ਬੁਰਾ ਅਸਰ ਪੈਣਾ, ਕਿਉਂਕਿ ਮੈਜੋਰਿਟੀ 'ਚ ਕਿਸੇ ਦੀ 6000 7000 8000 10-10 ਹਜ਼ਾਰ ਤੱਕ ਘਰ ਦੀ ਪੇਮੈਂਟ ਆ। ਸੋ ਮੌਰਗੇजेस ਕਿੱਦਾਂ ਕਵਰ ਹੋਣਗੀਆਂ? ਉਹ ਤਾਂ ਹੋ ਨਹੀਂ ਸਕਦੀਆਂ ਜੇ ਤਨਖਾਹ ਨਾ ਹੋਣ। ਚਲੋ ਕਈ ਦੇ ਵਿੱਚ ਮੀਆਂ ਬੀਬੀ ਦੋਨੋਂ ਕੰਮ ਕਰਦੇ, ਇੱਕ ਦੀ ਗਈ ਤੇ ਦੂਜੇ ਦੇ ਨਾਲ ਮੇ ਵੀ ਗੁਜ਼ਰ ਬਸਰ ਕੋਈ ਚਲਾ ਲਵੇ। ਤੇ ਜੇ ਕਿਤੇ ਬਾਈ ਚਾਂਸ ਕੋਈ ਇਦਾਂ ਦੀ ਵੀ ਸਥਿਤੀ ਹੁੰਦੀ ਕਿ ਦੋਨਾਂ ਦੀ ਚਲੇ ਜਾਂਦੀ ਆ ਜੌਬ, ਤਾਂ ਉੱਥੇ ਭਾਈ ਕੰਮ ਬੜਾ ਖਰਾਬ ਜਿਹੜਾ ਉਹ ਹੁੰਦਾ ਆ। CNBC ਨੇ ਰਿਪੋਰਟ ਕੀਤਾ ਸੀ ਹਰਜੋਤ ਸਿੰਘ ਜੀ ਨਵੰਬਰ ਦੇ ਵਿੱਚ ਵੀ ਗੂਗਲ ਦੇ EMPLOYE ਡਰ ਰਹੇ ਸੀਗੇ ਵੀ ਸ਼ਾਇਦ ਲੇ ਆਫਸ ਜਿਹੜੀਆਂ ਹੋਣਗੀਆਂ, ਪਰ 2 ਕੁ ਮਹੀਨੇ 1.5 ਮਹੀਨਾ ਇਹਨਾਂ ਨੇ ਇਹ ਸਾਰੀ ਗੱਲ ਜਿਹੜੀ ਉਹ ਬਚਾ ਰੱਖੀ। ਪਰ ਜਿਹੜੀ ਆ ਹੁਣ ਅੱਜ ਜਿਹੜੀ ਖਬਰ ਆ ਉਹ ਇਹ ਉਹਨਾਂ ਨੇ ਕਰ ਦਿੱਤੀ, ਅਨਾਉਂਸ ਕਰ ਦਿੱਤੀ ਆ ਵੀ 5% ਵਰਕਫੋਰਸ ਜਿਹੜੀ ਆ ਉਹ ਕੱਢਣ ਜਾ ਰਹੇ ਆ, ਜੋ ਕਿ 12000 ਬਣਦੀ ਆ। ਐਮਾਜ਼ੋਨ ਮਾਈਕਰੋਸਾਫਟ ਉਹਨਾਂ ਨੇ ਕੰਬਾਈਨਡ 28000 ਇਹਨਾਂ ਨੇ ਕੱਢੇ ਆ, ਮੈਟਾ ਨੇ 10000 ਤੋਂ ਵੱਧ ਕੱਢ ਰਹੇ ਆ। ਇਸੇ ਤਰੀਕੇ ਦੇ ਨਾਲ ਹੁਣ ਜਿਹੜੇ ਸੁੰਦਰ ਪਿਚਾਈ ਗੂਗਲ ਦੇ CEO ਉਹਨਾਂ ਨੇ ਅਨਾਉਂਸ ਕੀਤਾ ਆ ਵੀ 12000 ਜਿਹੜੇ EMPLOYE ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਜਾਊਗਾ। ਸੋ ਕਹਿੰਦੇ ਵੀ ਅਮਰੀਕਨ ਟੈਕ ਸ਼ੇਅਰਸ ਦੇ ਵਿੱਚ ਜਿਹੜੇ ਇੰਟਰਸਟ ਰੇਟ ਲਗਾਤਾਰ ਹਾਈਕ ਹੁੰਦੇ ਜਾ ਰਹੇ ਆ US ਫੈਡਰਲ ਰਿਜ਼ਰਵ ਦੇ ਵੱਲੋਂ, ਉਹਦੇ ਨਾਲ ਵੀ ਜਿਹੜਾ ਫਰਕ ਪਿਆ ਆ। ਮੈਕਰੋ ਇਕਨੋਮਿਕ ਕਲਾਈਮੇਟ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਬੱਦਲਵਾਈ ਜਿਹੜੀ ਉਸ ਦੇ ਉੱਤੇ ਛਾਈ ਪਈ ਆ, ਤੇ ਕੰਪਨੀਜ਼ ਜਿਨ੍ਹਾਂ ਦੇ ਉੱਤੇ ਇਹਨਾਂ ਦੇ ਉੱਤੇ ਦਬਾਅ ਪੈ ਰਿਹਾ ਆ ਤੇ ਡੀਪ ਕੱਟਸ ਕਰ ਰਹੀਆਂ ਨੇ ਆਪਣੇ ਬਜਟ ਦੇ ਵਿੱਚ ਵੀ ਕਿੱਦਾਂ ਜਿਹੜੇ ਆਪਣੇ ਡਾਲਰ ਆ ਉਹ ਬਚਾਏ ਜਾਣ। ਤੇ ਉਹਦੇ ਵਿੱਚ ਸਭ ਤੋਂ ਆਸਾਨ ਤਰੀਕਾ ਜਿਹੜਾ ਆ ਉਹ ਵਰਕਫੋਰਸ ਨੂੰ ਛੋਟਾ ਕਰਕੇ ਜਿਹੜਾ ਉਹ ਹੁੰਦਾ ਆ। ਐਮਾਜ਼ੋਨ ਨੇ ਤਾਂ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ 10000 ਕਹਿੰਦੇ ਸੀਗੇ ਤੇ ਇਵੈਂਚੁਅਲੀ ਉਹਨਾਂ ਨੇ 18000 ਬੰਦੇ ਲੇ ਆਫ ਕਰਨੇ ਆ, ਤੇ ਮਾਈਕਰੋਸਾਫਟ ਨੇ 10000 ਜਿਹੜੇ ਉਹ ਕਰਨੇ। ਈਲਨ ਮਸਕ ਦੇ ਆਉਂਦਿਆਂ ਹੀ ਟਵਿੱਟਰ ਦੇ ਵਿੱਚੋਂ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਉਹ ਸ਼ਾਂਤੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਅੱਜ ਦੀ ਜਿਹੜਾ ਇਹ ਮੈਮੋ ਆ ਪਿਚਾਈ ਨੇ ਆਪਣੇ, ਕਹਿੰਦੇ ਵੀ ਫਰਾਈਡੇ ਲੋਕੀ ਵੀਕਐਂਡ ਮਨਾਉਣਾ ਸੀ, ਹੁਣ ਮੱਥੇ ਦੇ ਉੱਤੇ ਹੱਥ ਰੱਖ ਕੇ ਵਿਚਾਰੇ ਕੋਸਣਗੇ ਵੀ ਸਾਡੇ ਨਾਲ ਜਿਹੜਾ ਉਹ ਹੋ ਕੀ ਗਿਆ ਹੈਗਾ ਆ। ਸੋ ਸੈਵਰੈਂਸ ਪੈਕੇਜ ਦੇ ਬਾਰੇ ਜੇ ਇਹਨਾਂ ਦਾ ਦੱਸਦੇ ਜਾਈਏ ਤਾਂ ਉਹਨਾਂ ਨੂੰ ਕਿਹਾ ਵੀ 60 ਦਿਨ ਦਾ ਜਿਹੜਾ ਇਹਨਾਂ ਨੂੰ ਨੋਟੀਫਿਕੇਸ਼ਨ ਪੀਰੀਅਡ ਮਿਲਿਆ ਆ, 16 ਹਫ਼ਤੇ ਦੀ ਜਿਹੜੀ ਸੈਲਰੀ ਤੇ ਨਾਲ 2 ਹਫ਼ਤੇ ਦੇ ਜਿਹੜੇ ਐਡੀਸ਼ਨਲ ਜਿਹੜੇ ਈਅਰ ਗੂਗਲ ਦੇ ਉੱਤੇ ਜਿਹੜੀ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਮਿਲਣਗੀਆਂ। ਸੋ ਕਹਿੰਦਾ ਵੀ 2022 ਦੇ ਜਿਹੜੇ ਬੋਨਸ ਬਣਦੇ ਆ ਤੇ ਵਕੇਸ਼ਨ ਆ ਉਹ ਉਹਨਾਂ ਨੂੰ ਜਿਹੜੇ ਆ US ਵਾਲਿਆਂ ਨੂੰ ਜਿਹੜੇ ਉਹ ਦਿੱਤੇ ਜਾਣਗੇ।
ਬਿਲਕੁਲ ਸਟੋਰੀਆਂ ਬਹੁਤ ਦਰਦਨਾਕ ਆ ਰਹੀਆਂ। ਇੱਕ ਮਾਈਕਰੋਸਾਫਟ ਦਾ ਭਾਰਤੀ ਮੂਲ ਦਾ EMPLOYE 21 ਸਾਲ ਕਹਿੰਦਾ ਮੈਂ ਮਾਈਕਰੋਸਾਫਟ 'ਚ ਕੰਮ ਕੀਤਾ, ਹਾਈ ਲੈਵਲ ਪੋਜੀਸ਼ਨ ਤੇ ਸੀ ਉਹਨਾਂ ਦੇ, ਤੇ ਕਹਿੰਦੇ ਵੀ ਬਸ ਮੈਨੂੰ ਈਮੇਲ ਰਾਹੀਂ ਉਹਦੀ ਸਤਿ ਸ਼੍ਰੀ ਅਕਾਲ ਕਹਿ ਦਿੱਤੀ ਆ। ਸੋ ਹੁਣ 21 ਸਾਲ ਜਿਸ ਬੰਦੇ ਨੇ ਕੰਪਨੀ 'ਚ ਕੰਮ ਕੀਤਾ ਹੋਵੇ ਉਹਦੇ ਤੇ ਤਾਂ ਜਿੱਦਾਂ ਕਾਫੀ ਝਟਕਾ ਲੱਗਦਾ। ਅਗਲੀ ਖਬਰ ਵੱਲ ਚਲੀਏ। ਫੈਡਰਲ ਰਿਜ਼ਰਵ ਬੋਰਡ ਨੇ ਹੁਣ ਕੁਝ ਕੁ ਹਫ਼ਤੇ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਵੀ 25 ਬੇਸਿਸ ਪੁਆਇੰਟ ਇੰਟਰਸਟ ਰੇਟ ਉਹ ਇਨਕਰੀਜ਼ ਕਰਨ ਜਾ ਰਹੇ ਆ ਕੁਆਟਰ ਪਹਿਲੀ ਦੇ ਵਿੱਚ, ਕਿਉਂਕਿ ਇਹ ਵੀ ਲੱਗਦਾ ਸੀ ਵੀ ਸ਼ਾਇਦ ਜ਼ਿਆਦਾ ਕਰਨ, ਪਰ ਹਜੇ ਉਹਨਾਂ ਨੇ ਇੱਕ ਟਾਈਮ ਤੇ 75 ਬੇਸਿਸ ਪੁਆਇੰਟ, ਫਿਰ 50 ਬੇਸਿਸ ਪੁਆਇੰਟ, ਤੇ ਅੱਜ ਇਹ ਆ ਰਿਹਾ ਵੀ ਉਹ 25 ਬੇਸਿਸ ਪੁਆਇੰਟ ਜੋ ਇਨਕਰੀਜ਼ ਕਰਨ ਜਾ ਰਹੇ ਹੈਗੇ। 80% ਫੋਰਕਾਸਟਰਸ ਜੋ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਨਫਲੇਸ਼ਨ ਘਟ ਰਹੀ ਹੈਗੀ ਆ। ਜ਼ਰੂਰ ਗੈਸ ਦੀਆਂ ਪ੍ਰਾਈਸਿਸ ਜਾਂ ਹੋਰ ਕੁਝ ਚੀਜ਼ਾਂ ਤੇ ਘਟੀ ਆ, ਪਰ ਫੂਡ ਦੇ ਉੱਤੇ ਹਜੇ ਵੀ ਬਹੁਤ ਬੁਰਾ ਹਾਲ ਆ। ਫੂਡ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਤੇ ਲੋਕਾਂ ਦੇ ਲਈ ਬੜੀ ਜਿਹੜਾ ਆ ਔਖਾ ਆ, ਕਿਉਂਕਿ ਇਹੀ ਤਾਂ ਸਭ ਤੋਂ ਪਹਿਲਾਂ ਜ਼ਰੂਰਤ ਹੁੰਦੀ ਆ ਫੂਡ ਦੀ। ਤੇ ਇਸੇ ਤਰ੍ਹਾਂ ਐਗਜ਼ਿਸਟਿੰਗ ਹੋਮਸ ਦੀ ਜੇ ਗੱਲ ਕਰਦੇ ਜਾਈਏ, ਲਗਾਤਾਰ 12 ਮਹੀਨੇ ਹੋ ਗਏ ਘਰਾਂ ਦੀ ਸੇਲ ਘਟਦੀ ਜਾ ਰਹੀ ਹੈਗੀ ਆ। ਸੋ US ਹੋਮ ਸੇਲਸ 12 ਈਅਰ ਲੋ ਜੋ ਆ ਉਹ ਰਿਕਾਰਡ ਕੀਤੀ ਗਈ ਆ। ਪ੍ਰਾਈਸ ਗਰੋਥ ਉਹ ਵੀ ਜਿਹੜੀ ਆ ਇਹ ਘਟੀ ਹੈਗੀ ਆ। ਹੋਮ ਸੇਲਸ ਜੇ ਦੇਖਦੇ ਜਾਈਏ ਐਂਡ ਤੱਕ 4.02 ਮਿਲੀਅਨ ਯੂਨਿਟ ਜੋ ਸੇਲ ਹੋਏ ਆ ਪਿਛਲੇ ਸਾਲ, ਜੋ ਕਿ 34% ਘੱਟ ਆ ਸਨ 2021 ਨਾਲੋਂ। ਸੋ ਸਲੋਐਸਟ ਪੇਸ ਤਾਂ ਇਹ ਘਰਾਂ ਦੀ ਸੇਲ ਸਿੰਸ ਨਵੰਬਰ 2010 ਤੋਂ। ਸੋ ਆਪਾਂ ਬਹੁਤ ਵਾਰੀ ਕਹਿੰਦੇ ਰਹੇ ਸੀ ਵੀ ਘਰਾਂ ਦੇ ਉੱਤੇ ਕਾਫੀ ਵੱਡਾ ਅਸਰ ਪੈਣਾ। ਹੁਣ ਤੁਸੀਂ ਦੇਖ ਲਓ 11 ਮਹੀਨੇ ਹੋ ਗਏ ਲਗਾਤਾਰ ਘਰਾਂ ਦੀ ਪ੍ਰਾਈਸ ਥੱਲੇ ਨੂੰ ਡਿੱਗਦੀ ਜਾ ਰਹੀ ਹੈਗੀ ਆ। ਸੋ ਕਈ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਡਿੱਗੀ ਆ, ਕਈਆਂ 'ਚ ਘੱਟ ਡਿੱਗੀ ਆ। ਸੈਨ ਫਰਾਂਸਿਸਕੋ, ਲਾਸ ਐਂਜਲਸ ਦੋਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਏਰੀਆ 'ਚ ਘਰਾਂ ਦੀ ਪ੍ਰਾਈਸ 5 ਤੋਂ ਲੈ ਕੇ 7% ਤੱਕ ਆਲਰੇਡੀ ਡਾਊਨ ਜਾ ਚੁੱਕੀ ਆ। ਕਈ ਸਾਰੇ ਜੋ ਨਵੇਂ ਡਿਵੈਲਪਮੈਂਟ ਆ, ਛੋਟੇ ਛੋਟੇ ਟਾਊਨ ਹੈਗੇ ਆ, ਈਵਨ ਫ੍ਰਿਜ਼ਨੋ, ਮੈਂਟੀਕਾ, ਇਹਨਾਂ 'ਚ ਕਈ ਘਰਾਂ ਦੀ ਪ੍ਰਾਈਸ ਤਾਂ 15% 10 ਤੋਂ ਲੈ ਕੇ 15% ਤੱਕ ਵੀ ਡਾਊਨ ਚਲੇ ਗਈ ਆ, ਜਿੱਥੇ ਨਵੇਂ ਘਰ ਬਣ ਰਹੇ ਆ ਤੇ ਹੁਣ ਇੰਨੀ ਜ਼ਿਆਦਾ ਪ੍ਰਾਈਸ ਉਹ ਡ੍ਰੌਪ ਵੀ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਇੱਦਾਂ ਦੀ ਹੀ ਜਿਹੜੀ ਉਹ ਚੱਲ ਰਹੀ ਆ। ਸੋ ਡਾਊਨਟਰਨ ਪੂਰੀ ਦੁਨੀਆ ਦੇ ਵਿੱਚ ਗਲੋਬਲ ਇਕੋਨਮੀ ਦੇ ਵਿੱਚ ਆ ਰਿਹਾ ਹੈਗਾ ਆ। ਡੇਵੋਸ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਆ ਉਹ ਵੀ ਸਮਾਪਤ ਜਿਹੜੀ ਉਹ ਹੋ ਚੁੱਕੀ ਅੱਜ, ਤੇ ਉੱਥੇ ਵੀ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਚਾਈਨਾ ਨੇ ਆਪਣੇ ਆਪ ਨੂੰ ਇੱਕ ਖੁੱਲੀ ਮਾਰਕੀਟ ਹੋਣ ਦਾ ਉੱਥੇ ਦਾਅਵਾ ਜਿਹੜਾ ਉਹ ਪੇਸ਼ ਕੀਤਾ। ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਵੀ ਕ੍ਰਿਟੀਕ ਕਰ ਰਹੇ ਆ, ਆਲੋਚਨਾ ਜਿਹੜੀ ਕਰ ਰਹੇ ਆ ਵੀ ਕੀ ਜਿਹੜੇ ਕੁਝ ਕੁ ਲੋਕ ਡੇਵੋਸ ਸਵਿਟਜ਼ਰਲੈਂਡ 'ਚ ਬਹਿ ਕੇ ਦੁਨੀਆ ਦੇ ਅਰਥਚਾਰੇ ਨੂੰ ਜਿਹੜਾ ਉਹ ਚਲਾ ਰਹੇ ਆ, ਵੀ ਕੀ ਇਹਨਾਂ ਦੇ ਹੱਥ ਵਾਸੀ ਸਾਰਾ ਕੁਝ ਜਿਹੜਾ ਉਹ ਹੈਗਾ ਆ। ਇਵੈਂਚੁਅਲੀ ਦੇਖਿਆ ਜਾਵੇ ਤਾਂ ਕਿਉਂਕਿ ਕਾਰਪੋਰੇਟਸ ਦਾ ਜ਼ੋਰ ਚੱਲਦਾ ਆ, ਉਹ ਚਲਾ ਰਹੇ ਆ, ਉਹਨਾਂ ਦਾ ਸਰਕਾਰਾਂ ਤੇ ਵੀ ਦਬਾਅ ਰਹਿੰਦਾ ਆ, ਉਹ ਵੀ ਪਾਲਿਸੀਆਂ ਆਪਣੇ ਹਿਸਾਬ ਦੇ ਨਾਲ ਬਣਵਾਉਂਦੇ ਆ, ਤੇ ਸਮਹਾਓ ਇਹ ਗੱਲ ਸੱਚੀ ਵੀ ਜਿਹੜੀ ਉਹ ਜਾਪਦੀ ਹੈਗੀ ਆ। ਸੋ ਇਹ ਹੁਣ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਦੇਖਣਾ ਹੈਗਾ। ਸਨੀ ਗਰੇਵਾਲ ਜਿਹੜੇ ਉਹ ਦੱਸ ਰਹੇ ਆ ਆਪਣੇ YouTube ਦੇ ਉੱਤੇ, ਕਹਿੰਦੇ ਵੀ ਨਵਾਂ ਘਰ ਪਿਛਲੇ ਸਾਲ ਖਰੀਦਣ ਦੇ ਬਾਰੇ ਜਿਹੜੇ ਉਹ ਸੋਚ ਰਹੇ ਸੀ, ਉਦੋਂ 5 ਲੱਖ ਦਾ ਸੀ, ਜਦੋਂ ਉਹਨਾਂ ਨੇ ਰਿਲੀਜ਼ ਕੀਤਾ ਤੇ ਉਹ 7.25 ਲੱਖ ਦਾ ਜਿਹੜਾ ਉਹ ਹੋ ਗਿਆ। ਤੇ ਕਹਿੰਦੇ ਵੀ ਲੱਕੀ ਰਹਿ ਗਏ ਉਦੋਂ ਨੋ ਕਰ ਗਏ, ਨਹੀਂ ਤਾਂ ਕਸੂਤੇ ਜਿਹੜੇ ਇਸ ਚੀਜ਼ 'ਚ ਫਸ ਜਾਣਾ ਸੀਗਾ। ਸੋ ਐਂਟੀਲੋਪ ਵਾਲੇ ਜਿਹੜੇ ਸਿੰਘ ਆ ਉਹ ਦੱਸ ਰਹੇ ਨੇ ਫੇਸਬੁੱਕ ਦੇ ਉੱਤੇ 5 ਲੱਖ ਵਾਲੇ ਘਰ ਜਿਹੜੇ ਉਹ 7 ਲੱਖ ਦੇ ਜਿਹੜੇ ਉਹ ਹੋ ਗਏ ਸੀਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਸੀ, ਤੇ ਪਰ ਜਿੱਦਾਂ ਤੁਸੀਂ ਦੱਸਿਆ ਵੀ ਕਈ ਸਾਲਾਂ ਦੇ ਹਿਸਾਬ ਦੇ ਨਾਲ ਹੁਣ ਇਹ ਕਾਫੀ ਡਾਊਨ ਟਰਨ ਦੇ ਵਿੱਚ ਰੀਅਲ estate ਆ ਉਹ ਲੰਘ ਰਹੀ ਹੈਗੀ ਆ। ਜੀ ਹਜੇ ਵੀ ਜਿੰਨੇ ਸਾਡੇ ਸਰੋਤੇ ਬਾਰ-ਬਾਰ ਸਾਨੂੰ ਕਾਲ ਕਰਦੇ ਰਹਿੰਦੇ ਆ, ਮੈਂ ਬਹੁਤ ਚਿਰ ਰੀਅਲ estate ਬ੍ਰੋਕਰ ਰਿਹਾ, ਤੇ ਅਸੀਂ ਜਿੰਨਾ ਕੁ ਆਪਣਾ ਖੁਦ ਦਾ ਵਿਊ ਪੁਆਇੰਟ ਨਹੀਂ ਦੱਸੀਦਾ, ਜੋ ਕੁਝ ਇਕੋਨੋਮਿਸਟ, ਰੀਅਲ estate ਐਸੋਸੀਏਸ਼ਨਸ ਹੋਰ ਕਹਿ ਰਹੀਆਂ, ਮੇਰੇ ਖਿਆਲ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਘੱਟੋ ਘੱਟ ਜੂਨ ਕੁ ਮਹੀਨੇ ਤੱਕ ਵੇਟ ਕਰੋ ਜਿਨ੍ਹਾਂ ਨੇ ਨਵਾਂ ਘਰ ਖਰੀਦਣਾ ਹੈ, ਕਿਉਂਕਿ ਹਜੇ ਇੰਟਰਸਟ ਰੇਟ ਹੋਰ ਵਧਣੇ ਆ। ਜਿਸ ਹਿਸਾਬ ਨਾਲ ਲੇ ਆਫ ਹੋ ਰਹੀਆਂ, ਇਹ ਮੈਨੂੰ ਲੱਗਦਾ ਆਉਣ ਵਾਲੇ ਫਿਊਚਰ ਦੇ ਵਿੱਚ ਫੋਰਕਲੋਜ਼ਰ ਵੀ ਘਰਾਂ ਦੀ ਹੋਣੀ ਹੈਗੀ ਆ। ਸੋ ਜੇ ਤੁਸੀਂ ਨਵੀਆਂ ਡਿਵੈਲਪਮੈਂਟ, ਮੈਂ ਪਿੱਛੇ ਵੀ ਇੱਕ ਦਿਨ ਦੱਸਿਆ ਸੀ ਵੀ ਮੰਟੀਕੇ 'ਚ ਕਿਸੇ ਦੀ ਸਾਨੂੰ ਕਾਲ ਆਈ ਸੀ ਵੀ ਉਹ ਘਰ
ਉਹਨਾਂ ਨੇ ਬੁੱਕ ਕਰਾਇਆ ਸੀ 900,000 ਦਾ। ਤੇ ਹੁਣ ਜਦੋਂ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਲੈਣਾ ਨਹੀਂ, ਅਸੀਂ ਤਾਂ ਕੁਆਲੀਫਾਈ ਨਹੀਂ ਕਰਦੇ, ਇੰਟਰਸਟ ਰੇਟ ਇੰਨਾ ਵੱਧ ਗਿਆ ਕਿਉਂਕਿ 8-9 ਮਹੀਨੇ ਪਹਿਲਾਂ ਕਰਾਇਆ ਸੀ, ਤੇ ਉਹ $7.5 ਲੱਖ ਤੱਕ ਵੀ ਰੈਡੀ ਸੀ ਦੇਣ ਨੂੰ, ਤੇ ਪਰ ਉਹਨਾਂ ਨੇ ਫਿਰ ਵੀ ਨਹੀਂ ਲਿਆ। ਸੋ ਇਹ ਜ਼ਰੂਰ ਹਜੇ 4-5 ਮਹੀਨੇ ਜ਼ਰੂਰ ਵੇਟ ਕਰੋ, ਕਿਉਂਕਿ ਇੰਟਰਸਟ ਰੇਟ ਤਾਂ ਘਟਣਾ ਨਹੀਂ, ਇਹ ਤਾਂ ਵਧਣਾ ਹੀ ਵਧਣਾ ਹੈਗਾ। ਸੋ ਜੇ ਇੰਟਰਸਟ ਰੇਟ ਵਧੂਗਾ ਨੈਚੁਰਲੀ ਘਰਾਂ ਦੀ ਪ੍ਰਾਈਸ ਘਟੂਗੀ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ, ਤੇ ਅਨਇੰਪਲੋਇਮੈਂਟ ਦੇ ਜਿਹੜੇ ਨੰਬਰ ਆ ਉਹ ਵੀ ਜਿਹੜੇ ਡਿਪਾਰਟਮੈਂਟ ਆਫ ਲੇਬਰ ਨੇ ਜਿਹੜੇ ਰਿਲੀਜ਼ ਕੀਤੇ ਆ 14 ਜਨਵਰੀ ਨੂੰ, ਜਿਹੜਾ ਹਫਤਾ ਮੁੱਕਿਆ ਉਸ ਦੇ ਵਿੱਚ ਕਹਿੰਦੇ ਵੀ ਇਨੀਸ਼ੀਅਲ ਕਲੇਮ ਅਨਇੰਪਲੋਇਮੈਂਟ ਦੇ 1,90,000 ਸੀਗੇ। ਪਿਛਲੇ ਹਫਤੇ ਦੇ ਨਾਲੋਂ 15,000 ਜਿਹੜੇ ਆ ਉਹ ਘੱਟ ਦੇਖੇ ਗਏ ਹੈਗੇ ਆ। ਸੋ ਅਨਇੰਪਲੋਇਮੈਂਟ ਦੀ ਦਰ ਉੱਥੇ ਇੱਕ ਸਟੇਬਲ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਥੋੜ੍ਹਾ ਬਹੁਤਾ ਜਿਹੜਾ ਫਰਕ ਆ ਉਹ ਉੱਤੇ ਥੱਲੇ 0.1% ਦਾ ਉਹ ਹੁੰਦਾ ਰਹਿੰਦਾ ਹੈਗਾ ਆ। ਸੋ ਅਨਐਡਜਸਟਡ ਡਾਟਾ ਜਿਹੜਾ ਆ ਉਹ ਇਸ ਹਿਸਾਬ ਦੇ ਨਾਲ ਇਹਨਾਂ ਨੇ ਹਾਲ ਦੀ ਘੜੀ ਪੇਸ਼ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਹਾਈਐਸਟ ਅਨਇੰਸ਼ੋਰਡ ਰੇਟਸ ਦਸੰਬਰ ਹਫਤੇ ਦੇ ਐਂਡ ਤੱਕ ਸੀਗੇ, ਉਹ ਨਿਊ ਜਰਸੀ ਦੇ ਵਿੱਚ ਦੇਖੇ ਗਏ ਸੀਗੇ। ਸੌਰੀ, ਇੰਸ਼ੋਰਡ ਅਨਇੰਪਲੋਇਮੈਂਟ ਜਿਹੜੀ ਹੈਗੀ ਆ ਉਸ ਦੇ ਉਹ 2.6% ਜਿਹੜੇ ਉੱਥੇ ਸੀਗੇ ਨਿਊ ਜਰਸੀ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਦੱਸੀ ਆ। ਤੇ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਇਨੀਸ਼ੀਅਲ ਕਲੇਮਸ ਜਨਵਰੀ ਮਹੀਨੇ ਦੇ ਵਿੱਚ ਵਧੇ ਆ 17,447। ਸੋ ਜੌਬਸ ਬੇਸਿਕਲੀ ਜਿੱਦਾਂ ਕਹਿ ਲਓ ਵੀ ਇਹ ਲੂਜ਼ ਜਿਹੜੀਆਂ ਹੋ ਰਹੀਆਂ ਆ ਉਹੀ ਇੰਸ਼ੋਰੈਂਸ ਦੇ ਉੱਤੇ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਕਲੇਮ ਜਿਹੜੇ ਆ ਉਹ ਕਰਦੇ ਆ। ਨਿਊਯਾਰਕ ਦੇ ਵਿੱਚ ਵੀ 17,200, ਟੈਕਸਸ ਦੇ ਵਿੱਚ 10,000, ਜਾਰਜੀਆ 'ਚ 8400। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਆ ਹਰਜੋਤ ਸਿੰਘ ਜੀ, ਇੱਥੇ ਅਨਇੰਪਲੋਇਮੈਂਟ ਬੇਸਿਕਲੀ ਵੱਧ ਰਹੀ ਹੈਗੀ ਆ ਜੀ। ਅਗਲੀ ਖਬਰ ਆਪਾਂ ਜੋ ਯੂਕਰੇਨ ਦੇ ਵਿੱਚ ਰਸ਼ੀਆ ਨੇ ਇਨਵੇਜਨ ਸ਼ੁਰੂ ਕੀਤੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ। ਜਰਮਨੀ ਕੱਲ ਜੋ ਠੰਡਾ ਪਿਆ ਸੀ ਵੀ ਅਸੀਂ ਆਪਣੇ ਟੈਂਕ ਨਹੀਂ ਭੇਜਣੇ, ਅੱਜ ਜੋ ਆਪਣੇ ਡਿਫੈਂਸ ਸੈਕਟਰੀ ਆ ਲਾਇਡ ਆਸਟਨ, ਉਹ ਯੂਰਪੀਅਨ ਕਾਊਂਟਰ ਪਾਰਕ ਰਮਸਟੀਨ ਦੇ ਵਿੱਚ ਆਪਣੇ ਜੋ ਕਾਊਂਟਰ ਪਾਰਕ ਆ ਉਹਨੂੰ ਰੈਮਸਟਨ ਜਰਮਨੀ ਦੇ ਵਿੱਚ ਮਿਲੇ ਹੈਗੇ ਆ। ਤੇ ਜਰਮਨੀ ਨੇ ਅਨਾਉਂਸ ਕੀਤਾ ਆ ਵੀ ਅਸੀਂ ਵੀ ਹੁਣ ਜੋ ਉਹਨਾਂ ਦੇ ਲੈਪਰਡ ਟੈਂਕਸ ਆ ਉਹ ਯੂਕਰੇਨ 'ਚ ਭੇਜ ਸਕਦੇ ਆ। ਇਹ ਉਹਨਾਂ ਨੇ ਸਿਗਨਲ ਕਰ ਦਿੱਤਾ। ਇਹ ਉਸ ਟਾਈਮ ਕੀਤਾ ਜਦੋਂ ਯੂਐਸਏ ਨੇ ਆਲਰੇਡੀ ਅੱਜ ਅਨਾਉਂਸ ਕਰਤਾ ਕਿ $2.5 ਬਿਲੀਅਨ ਦਾ ਸਿਕਿਉਰਿਟੀ ਪੈਕੇਜ ਜੋ ਫਸਟ ਟਾਈਮ ਯੂਕਰੇਨ ਨੂੰ ਜਾ ਰਿਹਾ, ਉਹਦੇ 'ਚ ਸਟ੍ਰਾਈਕਰ ਕੰਬੈਟ ਵਹੀਕਲਸ ਉਹ ਜਾ ਰਹੀਆਂ ਹੈਗੀਆਂ ਜਰਮਨ ਨੂੰ। ਸੋ ਟੋਟਲ ਯੂਐਸਏ ਨੇ $26.7 ਬਿਲੀਅਨ ਯੂਕਰੇਨ ਨੂੰ ਕਮਿਟ ਕੀਤਾ ਹੈਗਾ ਉਹਨਾਂ ਦੀ ਸਿਕਿਉਰਿਟੀ ਦੇ ਲਈ। ਸੋ ਯੂਰਪ ਵਾਲੇ ਵੀ ਹੁਣ ਤੰਗ ਆਏ ਹੋ ਸੀ, ਉਹਨਾਂ ਨੂੰ ਜਿਹੜੀ એનર્ਜੀ ਖਾਸ ਕਰਕੇ ਗੈਸ ਰਸ਼ੀਆ ਵਾਲਿਆਂ ਨੇ ਕਾਫੀ ਘੱਟ ਕੀਤੀ ਆ, ਤੇ ਹੁਣ ਮੈਨੂੰ ਲੱਗਦਾ ਫਾਈਨਲੀ ਹੁਣ ਪੂਰੇ ਜ਼ੋਰ ਸ਼ੋਰ ਨਾਲ ਪੂਰਾ ਯੂਰਪ, ਅਮਰੀਕਾ ਤੇ ਇਹ ਸਾਰੇ ਰਲ ਕੇ ਹੁਣ ਉੱਥੇ ਕਹਿੰਦੇ ਵੀ ਵੱਧ ਤੋਂ ਵੱਧ ਹਥਿਆਰ ਭੇਜਣ ਜਾ ਰਹੇ ਆ। 90 ਦੇ ਕਰੀਬ ਸਟ੍ਰਾਈਕਰ ਆਰਮਡ ਪਰਸਨਲ ਕੈਰੀਅਰਸ ਤੇ ਇਸੇ ਤਰ੍ਹਾਂ 59 ਦੇ ਕਰੀਬ ਬ੍ਰੈਡਲੀ ਇਨਫੈਂਟਰੀ ਫਾਈਟਿੰਗ ਵਹੀਕਲਸ, ਇਹ ਸਾਰਾ ਕੁਝ ਅਮਰੀਕਾ ਤੋਂ ਬਹੁਤ ਜਲਦੀ ਯੂਕਰੇਨ ਦੇ ਵਿੱਚ ਪਹੁੰਚ ਰਿਹਾ ਹੈ। ਤੇ ਜਰਮਨ ਵਾਲੇ ਵੀ ਇਹ ਕਰ ਰਹੇ ਆ ਕਿ ਹੁਣ ਆਪਾਂ ਵੀ ਜੋ ਉਹਨਾਂ ਦੇ ਹੈਗੇ ਆ ਟੈਂਕ ਉੱਥੇ ਭੇਜ ਸਕਦੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈਡਨ ਹੁਣਾਂ ਦੇ ਇਨਫੇਮਸ ਜਿਹੜੇ ਹੁਣ ਡਾਕੂਮੈਂਟਸ ਆ ਉਹ ਕਾਫੀ ਜ਼ਿਆਦਾ ਇਹਨਾਂ ਦੀ ਗਲੇ ਦੀ ਹੱਡੀ ਲਗਾਤਾਰ ਬਣ ਰਹੇ ਆ। ਫਾਲ ਆਊਟ ਜਿਹੜਾ ਅਜੇ ਤੱਕ ਰੁਕ ਨਹੀਂ ਰਿਹਾ। ਬਾਈਡਨ ਹੁਣੀ ਕੱਲ ਕੈਲੀਫੋਰਨੀਆ ਦਾ ਦੌਰਾ ਕਰਕੇ ਗਏ ਆ, ਜਿਹੜੇ ਹੜ੍ਹ ਪ੍ਰਭਾਵਿਤ ਸਟਾਰਮ ਪ੍ਰਭਾਵਿਤ ਇਲਾਕੇ ਆ ਉਹਨਾਂ ਦਾ। ਉੱਥੇ ਉਹਨਾਂ ਨੇ ਜ਼ਰੂਰ ਇਹ ਕਿਹਾ ਵੀ ਕੈਲੀਫੋਰਨੀਆ ਨੂੰ ਜਿੱਦਾਂ ਦੀ ਵੀ ਜ਼ਰੂਰਤ ਆ ਉਹ ਅਸੀਂ ਨਾਲ ਖੜੇ ਆ, ਪੂਰਾ ਅਮਰੀਕਾ ਤੁਹਾਡੇ ਨਾਲ ਆ, ਤੇ ਅਸੀਂ ਆਪਣਾ ਕੰਮ ਜਿੰਨੀ ਦੇਰ ਤੱਕ ਸਭ ਕੁਛ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਡਟੇ ਹੈਗੇ ਆ। ਹੁਣ ਜਿਹੜੇ ਹਰਜੋਤ ਸਿੰਘ ਜੀ ਡਾਕੂਮੈਂਟਸ ਦੇ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਦੇ ਕੋਲੋਂ ਲਗਾਤਾਰ ਲੱਭ ਰਹੇ ਆ ਵੱਖ-ਵੱਖ ਥਾਵਾਂ ਤੋਂ, ਉਹਦੇ ਵਿੱਚ ਕਿਹਾ ਆ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਇਸ ਦੇ ਵਿੱਚ ਰਿਗਰੈਟ ਨਹੀਂ ਹੈਗਾ ਵੀ ਮੈਂ ਇਹਦਾ ਰਿਸਪੌਂਸ ਇਹਦਾ ਕਿੱਦਾਂ ਦਾ ਰਿਹਾ ਆ, ਜਿਹੜੇ ਮਿਸ ਹੈਂਡਲ ਹੋਏ ਆ ਇਹਨਾਂ ਡਾਕੂਮੈਂਟਸ ਦੇ ਵਿੱਚ ਜਿਹੜੇ ਨਾਲ ਲੈ ਗਏ ਆ ਵਾਈਸ ਪ੍ਰੈਜ਼ੀਡੈਂਟ ਹੁੰਦੇ ਹੋਏ। ਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਹੀ ਕੀਤਾ ਜੋ ਮੇਰੇ ਲਾਇਰਸ ਨੇ ਮੈਨੂੰ ਦੱਸਿਆ ਸੀਗਾ ਕਲਾਸੀਫਾਈਡ ਡਾਕੂਮੈਂਟਸ ਨੂੰ ਜਿਹੜਾ ਉਹ ਲੈ ਕੇ। ਸੋ ਇਹ ਜਿਹੜੀ ਸਥਿਤੀ ਜਿਹੜੀ ਇਸ ਟਾਈਮ ਬਣ ਰਹੀ ਆ, ਪਰ ਫਾਲ ਆਊਟ ਬੜੀ ਬੈਡ ਜਿਹੜਾ ਉਹ ਦੇਖਿਆ ਜਾ ਰਿਹਾ। ਜਿਹੜਾ
ਮੇ ਬੀ ਪ੍ਰੈਜ਼ੀਡੈਂਟ ਸੋਚ ਰਹੇ ਸੀਗੇ ਵੀ ਭਾਈ ਮੈਂ 2024 ਦੇ ਦੁਬਾਰਾ ਇਲੈਕਸ਼ਨ ਰਨ ਕਰ ਸਕਦਾ ਆ, ਸ਼ਾਇਦ ਉਸ ਦੇ ਉੱਤੇ ਜਿਹੜੇ ਬੱਦਲ ਆ ਉਹ ਛਾ ਜਾਣ। ਪਰ ਉਹਨਾਂ ਨੂੰ ਦੇਖਦੇ ਆ ਵੀ ਦੂਜੇ ਪਾਸੇ ਆਪਣਾ ਕਾਊਂਟਰ ਪਾਰਟ ਜਿਹੜਾ ਟਰੰਪ ਆ, ਉਹ ਕਈ ਵਿਵਾਦਾਂ ਦੇ ਵਿੱਚੋਂ ਲੰਘਦੇ ਹੋਏ ਵੀ ਉਹਨੇ ਆਲਰੇਡੀ ਅਨਾਊਂਸ ਕਰਤਾ ਆ। ਸੋ ਯੂ ਨੈਵਰ ਨੋ ਇਹਨਾਂ ਦੇ ਮਨ ਦੇ ਵਿੱਚ ਕੀ ਜਿਹੜਾ ਆ ਉਹ ਚੱਲ ਰਿਹਾ ਹੋਵੇ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਵੀ ਜਿਹੜੇ ਚੀਜ਼ਾਂ ਆ, ਸਵਾਲਾਂ ਦੇ ਜਵਾਬ ਤੋਂ ਜਿਹੜੇ ਲਗਾਤਾਰ ਭੱਜ ਰਹੇ ਆ। ਕੱਲ ਇੱਥੇ ਵੀ ਇਸ ਦੇ ਬਾਬਤ ਇਹਨਾਂ ਨੇ ਬਹੁਤ ਸਵਾਲਾਂ ਦਾ ਜਵਾਬ, ਸਿਰਫ ਇੱਕ ਸਵਾਲ ਦਾ ਜਵਾਬ ਹੀ ਜਿਹੜਾ ਆ ਉਹਨਾਂ ਨੇ ਉਹ ਦਿੱਤਾ ਸੀਗਾ। ਪੱਤਰਕਾਰਾਂ ਦੇ ਹੋਰ ਸਵਾਲਾਂ ਦੇ ਡਾਕੂਮੈਂਟਸ ਤੋਂ ਲੈ ਕੇ ਜਵਾਬ ਨਹੀਂ ਦਿੱਤੇ। ਵਾਈਟ ਹਾਊਸ ਦੇ ਵਿੱਚ ਵੀ ਰੀਸੈਂਟਲੀ 2 ਦਿਨ ਪਹਿਲਾਂ ਕਈ ਪੱਤਰਕਾਰਾਂ ਨੇ ਇਹ ਜਦੋਂ ਉਹਨਾਂ ਦੇ ਹੋਏ ਸੀਗੇ, ਸਾਹਮਣੇ ਆਏ ਸੀਗੇ, ਸਵਾਲ ਪੁੱਛੇ ਸੀ, ਪਰ ਉਸ ਦੇ ਉੱਤੇ ਕੋਈ ਜਵਾਬ ਜਿਹੜਾ ਆ ਉਹ ਉਹਨਾਂ ਨੇ ਦੇਣੋਂ ਨਾ ਕਰ ਦਿੱਤੀ ਸੀ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਫਲੋਰਿਨ ਰੋਡ ਦੇ ਉੱਤੇ ਇੱਕ ਵਿਅਕਤੀ ਵੱਲੋਂ 2 ਬੀਬੀਆਂ ਨੂੰ ਰੈੱਡ ਲਾਈਟ ਚੋਂ ਕਾਰ ਲੰਘਾ ਕੇ ਆਪਣੀ ਮਾਰ ਦਿੱਤਾ ਗਿਆ ਸੀ, ਕਿਉਂਕਿ ਉਹ ਕਾਰ ਵੀ ਉਸਨੇ ਜੋ ਹਾਈਜੈਕ ਕੀਤੀ ਉਹ ਸੀ ਇੱਕ ਤਰ੍ਹਾਂ ਦੇ ਨਾਲ, ਤੇ ਕਿਸੇ ਦਾ ਪਰਸ ਪਹਿਲਾਂ ਖੋਇਆ ਸੀ। ਤੇ ਅੱਜ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ, ਸੈਕਰਾਮੈਂਟੋ ਕਾਉਂਟੀ ਬੋਰਡ ਤੇ ਕੇਅਰ ਫੈਸਿਲਿਟੀ ਦੇ ਵਿੱਚ ਅੱਜ ਸਵੇਰੇ ਬਹੁਤ ਖਤਰਨਾਕ ਸਟੈਬਿੰਗ ਹੋਈ ਆ, ਜਿਹਦੇ ਨਾਲ 2 ਲੋਕਾਂ ਦੇ ਚਾਕੂ ਮਾਰੇ ਗਏ ਆ, ਤੇ ਲੱਕਲੀ ਦੋਨੋਂ ਜੋ ਹੈਗੇ ਆ ਹਜੇ ਤੱਕ ਸਰਵਾਈਵ ਕਰ ਗਏ ਆ। ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਆ। ਇਸ ਜੋ ਕੇਅਰ ਫੈਸਿਲਿਟੀ ਹੈਗੀ ਆ ਉਹਦੇ ਵਿੱਚ 6 ਤੋਂ ਲੈ ਕੇ 8 ਦੇ ਕਰੀਬ ਰੈਜ਼ੀਡੈਂਟਸ ਰਹਿੰਦੇ ਆ। ਹਜੇ ਜ਼ਿਆਦਾ ਅਪਡੇਟ ਨਹੀਂ ਆ ਰਹੀ, ਕਿਉਂਕਿ ਇਹ ਘਟਨਾ ਕੁਛ ਮਿੰਟ ਪਹਿਲਾਂ ਹੀ ਅੱਜ ਵਾਪਰੀ ਹੈਗੀ। ਜੀ ਬਿਲਕੁਲ। ਤੇ ਹਰਜੋਤ ਸੋ ਸਿੰਘ ਜੀ ਆਪਾਂ ਬ੍ਰੇਕ ਲੈਂਦੇ ਆ। ਜੀ। ਬ੍ਰੇਕ ਤੋਂ ਬਾਅਦ BBC ਨੇ ਮੋਦੀ ਸਾਹਿਬ ਦੇ ਜੋ ਉਹਨਾਂ ਦੀ ਸਚਾਈ ਆ ਉਹਦੇ ਬਾਰੇ ਰਿਪੋਰਟ ਛਾਪੀ ਆ, ਤੇ ਪੂਰੀ UK ਦੇ ਵਿੱਚ ਤਾਂ ਇੰਡੀਆ 'ਚ ਹਿਲਚਲ ਮਚੀ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, BBC ਨੇ ਇੱਕ ਰਿਪੋਰਟ ਛਾਪੀ ਹੈਗੀ ਆ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦਾ ਕੀ ਰੋਲ ਸੀ ਗੁਜਰਾਤ ਦੇ ਵਿੱਚ ਜੋ ਦੰਗੇ ਹੋਏ, ਉਹ ਤਾਂ ਦੰਗੇ ਹੀ ਲਿਖਦੇ ਆ, ਆਪਾਂ ਜੈਨੋਸਾਈਡ ਹੀ ਕਹਿੰਦੇ ਆ ਜਿੱਦਾਂ ਸਿੱਖਾਂ ਨਾਲ ਹੋਇਆ ਸੀ। ਉਸ ਟਾਈਮ ਦੇ ਉੱਤੇ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਚੀਫ ਮਿਨਿਸਟਰ ਸੀ, ਇਹਨਾਂ ਦਾ ਕੀ ਰੋਲ ਸੀ, ਇਸ ਰਿਪੋਰਟ ਨੇ ਪੂਰੇ UK ਤੇ ਇੰਡੀਆ ਦੇ ਵਿੱਚ ਤਰਥੱਲੀ ਮਚਾਈ ਹੋਈ ਆ। ਵਾਰ-ਵਾਰ ਜੋ YouTube ਜਾਂ Facebook ਤੇ ਪੋਸਟ ਪੈਂਦੀ ਆ, ਉਸ ਨੂੰ ਜੋ BJP ਦੇ ਸਪੋਰਟਰ ਆ ਧੜਾ ਧੜ ਰਿਪੋਰਟ ਕਰਕੇ ਰਿਮੂਵ ਕਰ ਰਹੇ ਹੈਗੇ ਆ ਜੀ। ਇਹ ਹੁਣ ਕਿਉਂ ਨਿਕਲੀ ਆ? ਇਹ ਨਿਕਲੀ ਇਸ ਕਰਕੇ ਆ ਵੀ ਇੱਕ ਪਾਸੇ ਤਾਂ ਅਮਰੀਕਾ ਨੇ ਇਹ ਕਿਹਾ ਆ ਵੀ ਰਸ਼ੀਆ ਵਾਲਿਆਂ ਨਾਲ ਜੋ ਵੀ ਮੁਲਕ ਬਿਜ਼ਨਸ ਕਰੂਗਾ ਆਪਾਂ ਉਹਨਾਂ ਨੂੰ ਦੇਖਾਂਗੇ। ਸ਼ਰੇਆਮ ਇੰਡੀਆ ਵਾਲੇ ਰਸ਼ੀਆ ਤੋਂ ਗੈਸ ਲੈ ਰਹੇ ਆ ਤੇ ਇੱਧਰ ਵੀ ਜਿਹੜੀ ਆ ਜੱਫੀਆਂ ਪਾ ਲੈਂਦੇ ਆ ਕੇ ਵੀ ਹਾਂ ਜੀ ਤੁਹਾਡੇ ਨਾਲ ਵੀ ਆ। ਸੋ ਅਲਟੀਮੇਟਲੀ ਹੁਣ ਇੰਨੇ ਲੰਮੇ ਸਮੇਂ ਬਾਅਦ, ਨਹੀਂ ਤਾਂ ਕਿੰਨੇ ਸਾਲ ਹੋ ਗਏ ਆ, 20 ਸਾਲ, ਵੀ ਪਹਿਲਾਂ ਕਿਉਂ ਨਹੀਂ ਰਿਪੋਰਟ ਨਿਕਲੀ? UK ਨੇ ਇਨਕੁਆਇਰੀ ਕੀਤੀ ਸੀ, UK ਦੀ ਸਰਕਾਰ ਨੇ ਇਨਕੁਆਇਰੀ ਕਰਕੇ ਚੁੱਪ ਚਪੀਤੇ ਬਹਿ ਗਿਆ। ਜਿੱਦਾਂ ਆਪਣੀ ਇੰਡੀਆ ਦੇ ਵਿੱਚ ਸਾਡੇ ਸਿੱਖਾਂ ਦੇ ਉੱਤੇ ਕਤਲੇਆਮ ਹੋਇਆ, ਉਹ ਚੁੱਪ ਕਰਕੇ ਕਿੰਨੀਆਂ ਇਨਕੁਆਇਰੀਆਂ ਹੁੰਦੀਆਂ ਰਹੀਆਂ, ਕੋਈ ਉਹਦਾ ਜਿਹੜਾ ਆ ਰਿਜ਼ਲਟ ਨਹੀਂ ਨਿਕਲਿਆ ਹੈਗਾ। ਹੁਣ 2 ਦਿਨ ਪਹਿਲਾਂ BBC ਨੇ ਇੱਕ ਸਪੈਸ਼ਲ ਰਿਪੋਰਟ ਜਾਰੀ ਕੀਤੀ ਆ ਵੀ ਗੁਜਰਾਤ ਦੇ ਵਿੱਚ ਕਿਸ ਤਰ੍ਹਾਂ 1000 ਤੋਂ ਵੱਧ ਲੋਕਾਂ ਨੂੰ, ਜੋ ਕਿ ਮੁਸਲਿਮ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਇੱਕ ਯੋਜਨਾਬੱਧ ਤਰੀਕੇ ਦੇ ਨਾਲ ਮਾਰਿਆ ਗਿਆ ਹੈਗਾ। ਤੇ ਇਹ ਉਸ ਵੇਲੇ ਹੋਇਆ ਸੀ ਜਿਸ ਟਾਈਮ ਦੇ ਇੱਕ ਹਿੰਦੂ ਕੋਈ ਭਰਾ ਜੋ ਜਾ ਰਹੇ ਸੀ ਕਿਸੇ ਮੰਦਿਰ ਨੂੰ ਤੇ ਉੱਥੇ ਅੱਗ ਲੱਗ ਗਈ ਸੀ, ਉਹਦੇ ਵਿੱਚ 59 ਜਣਿਆਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਜਿਹੜਾ ਇਹ ਭੜਕਾਇਆ ਗਿਆ ਵੀ ਮੁਸਲਮਾਨਾਂ ਨੇ ਲਾਈ ਆ ਤੇ ਮੁਸਲਮਾਨਾਂ ਨੂੰ ਮਾਰਿਆ ਗਿਆ ਹੈਗਾ ਆ।
ਤੇ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ BBC ਦਾ ਬਹੁਤ ਵਿਰੋਧ ਕਰ ਰਹੀ ਆ ਇੰਡੀਆ ਦੀ ਸਰਕਾਰ ਵੀ ਇਹ ਪ੍ਰੋਪੋਗੰਡਾ ਆ, ਇਹ ਕਲੋਨੀਅਲ, ਜਿਸ ਤਰ੍ਹਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਸੀ, ਹੁਣ ਇੰਡੀਆ ਬਹੁਤ ਤਰੱਕੀ ਤੇ ਆ, ਇਹਨਾਂ ਤੇ ਸਹਿ ਨਹੀਂ ਹੁੰਦਾ ਹੈਗਾ। ਸੋ ਇਦਾਂ ਦੇ ਜੋ ਉਹਨਾਂ ਨੇ ਪ੍ਰੋਪੋਗੰਡਾ ਕੀਤਾ ਆ। ਪਰ BBC ਨੇ ਕਿਹਾ ਵੀ ਅਸੀਂ ਭਾਰਤ ਦੀ ਸਰਕਾਰ ਦੇ, ਚਾਹੇ ਉਹ BJP ਦੇ ਬੰਦੇ ਆ, RSS ਦੇ, ਹਰ ਇੱਕ ਨੂੰ ਹਰ ਇੱਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਰਿਪੋਰਟ ਨੂੰ BBC ਨੇ ਕਿਹਾ ਵੀ ਬਹੁਤ ਹੀ ਵੈਲ ਰਿਸਰਚਡ ਵਿਦ ਫੈਕਟਸ ਅਸੀਂ ਪਬਲਿਸ਼ ਕੀਤਾ ਹੈਗਾ, ਜਿਹਦੇ ਵਿੱਚ ਉਹਨੇ UK ਦੇ ਰਹਿ ਚੁੱਕੇ ਫੋਰਨ ਸੈਕਟਰੀ ਜੇਕ ਸਟਰਾ, ਉਹਨਾਂ ਨੂੰ ਵੀ ਔਨ ਰੈਕਡ ਦੇ ਉੱਤੇ ਉਹਨਾਂ ਨੇ ਲਿਆ, ਜਿਹਦੇ ਵਿੱਚ ਫੋਰਨ ਸੈਕਟਰੀ ਨੇ ਖੁਦ ਮੰਨਿਆ ਆ ਵੀ ਉਹਦੇ ਆਫੀਸ਼ੀਅਲਸ ਨੇ ਇਹ ਲੱਭਿਆ ਸੀ ਵੀ ਗੁਜਰਾਤ ਦੇ ਵਿੱਚ 2002 ਚ ਜੋ ਐਂਟੀ ਮੁਸਲਿਮ ਪ੍ਰੋਗਰਾਮ ਹੋਏ ਹੈਗੇ ਆ, ਉਹ ਬਿਲਕੁਲ ਯੋਜਨਾਬੰਦ ਤਰੀਕੇ ਦੇ ਨਾਲ BJP ਦੀ ਸਰਕਾਰ ਜੋ ਮੋਦੀ ਉਹਨਾਂ ਦੀ ਸੀ ਉਹਨਾਂ ਵੱਲੋਂ ਕੀਤੇ ਗਏ ਹੈਗੇ ਆ। ਪਰ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਹਮੇਸ਼ਾ ਹੀ ਇਸ ਨੂੰ ਡਿਨਾਈ ਕਰਦੇ ਰਹੇ ਆ। ਉਹ ਕਹਿੰਦੇ ਵੀ ਮੇਰੇ ਤਾਂ ਕੇਸ ਵੀ ਹੋਇਆ ਸੀ, ਕੇਸ ਦੇ ਵਿੱਚ ਵੀ ਕੁਛ ਨਹੀਂ ਲੱਭਿਆ। ਆਪਾਂ ਨੂੰ ਪਤਾ ਹੀ ਆ ਵੀ ਉੱਥੇ ਦੀਆਂ ਜੋ ਕੋਰਟਸ ਆ ਉਹ ਕੀ ਕਰਦੀਆਂ, ਸਿੱਖਾਂ ਨਾਲ ਕੀ ਜੀ ਹੋ ਜੀ ਰਿਹਾ ਅੱਜ ਤੱਕ। ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਇਹ ਕਿਹਾ ਗਿਆ ਆ, ਜੈਕ ਸਟਰਾ ਜੋ UK ਦੇ ਫੋਰਨ ਸੈਕਟਰੀ ਰਹਿ ਚੁੱਕੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਇੰਡੀਆ ਦੇ ਲਈ ਵਧੀਆ ਨਹੀਂ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ। ਕਹਿੰਦੇ ਭਈ ਜੋ ਕਰੰਟ ਇੰਡੀਆ ਦੀ ਸਰਕਾਰ ਆ BJP ਦੀ, ਉਹਨੂੰ ਜਿਹੜੇ ਸਪੋਰਟ ਕਰਦੇ ਆ ਉਹ ਹਿੰਦੂ ਸੁਪਰਾਮਿਸਟ ਗਰੁੱਪ ਹੈਗੇ ਆ। ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹੈਗੇ ਆ ਰਿਪਬਲਿਕਨ ਪਾਰਟੀ ਦੇ ਨਾਲ ਕਿੱਦਾਂ ਜਦੋਂ ਜੂਨ 6 ਵਾਲਾ ਹੋਇਆ ਸੀ ਉਸ ਤਰ੍ਹਾਂ ਨਿਕਲੇ ਹੈਗੇ ਆ। ਸੋ ਮੁਸਲਮਾਨਾਂ ਨਾਲ ਕਹਿੰਦੇ ਵੀ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਸੋ ਇਹ ਕਾਫੀ ਰਿਪੋਰਟ ਇਹਦੀ YouTube ਵੀ ਸੀ, ਬਾਰ-ਬਾਰ ਰਿਮੂਵ ਕੀਤੀ ਗਈ ਆ। ਇੰਡੀਆ ਵਾਲੇ ਕਹਿ ਰਹੇ ਆ ਵੀ ਪ੍ਰੋਪੋਗੰਡਾ ਹੋ ਰਿਹਾ, ਪਰ ਬੜੇ ਯੋਜਨਾਵਾਨ ਤਰੀਕੇ ਦੇ ਨਾਲ BBC ਨੇ ਹੁਣ ਇਹ ਰਿਪੋਰਟ ਛਾਪੀ ਆ। ਪਰ ਹੈ ਇਹ UK ਦੀ ਸਰਕਾਰ ਦੀ ਵੀ ਬੜੀ ਕਮੀਨਗੀ ਪਈ। ਜਦੋਂ ਤੁਸੀਂ ਉਸ ਟਾਈਮ ਦੇ ਉੱਤੇ ਇਨਵੈਸਟੀਗੇਟ ਕੀਤਾ ਸੀ, ਕਿਉਂ ਨਹੀਂ ਤੁਸੀਂ ਉਸ ਟਾਈਮ ਦੇ ਉੱਤੇ ਇਹ ਰਿਪੋਰਟ ਪਬਲਿਸ਼ ਕੀਤੀ? ਇਹਨੂੰ ਆਰਮ ਟਵਿਸਟਿੰਗ ਕਹਿੰਦੇ ਆ ਹਰਜੋਤ ਸਿੰਘ ਜੀ, ਵੀ ਹੁਣ ਇੰਡੀਆ ਜੇ ਉਹਨਾਂ ਦੀ ਨਹੀਂ ਮੰਨ ਰਿਹਾ ਤਾਂ ਉਹ ਪੁਰਾਣੇ ਮੁੱਦੇ ਵੀ ਜਿਹੜੇ ਉਹ ਚੱਕਣਗੇ, ਪ੍ਰਾਈਮ ਮਿਨਿਸਟਰ ਦੇ ਉੱਤੇ ਤੌਹਮਤਾਂ ਵੀ ਜਿਹੜੇ ਉਹ ਲਾਉਣਗੇ। ਹੁਣ ਉਹ ਰੀਅਲਾਈਜ਼ ਨਹੀਂ ਕਰ ਰਹੇ ਵੀ ਮੋਦੀ ਉੱਥੇ ਕਿੰਨਾ ਜ਼ਿਆਦਾ ਸਟਰੋਂਗ ਬਣ ਚੁੱਕਾ ਆ। ਜੀ ਉਸ ਦੀ ਜਿਹੜੀ ਕਹਿ ਸਕਦੇ ਆ ਵੀ ਉਹਦੇ ਉਲਟ ਨਹੀਂ ਜਿਹੜਾ ਉਹ ਕੋਈ ਵੀ ਉੱਥੇ ਹੁਣ ਸੁਣਦਾ ਇਹ ਗੱਲ, ਇਹ ਜੋ ਮਰਜ਼ੀ ਜਿਹੜਾ ਹੁਣ ਕਰੀ ਜਾਣ। ਮਸਲਾ ਤੇ ਸਾਰਾ ਇਹ ਰੂਸ ਦੇ ਨਾਲ ਜਿਹੜੇ ਸਾਂਝੇ ਤੌਰ ਦੇ ਉੱਤੇ ਆ, ਇਹ ਵੈਸਟ ਨੂੰ ਇਸ ਟਾਈਮ ਇਹ ਵੀ ਇੱਕ ਡਰ ਆ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਨਾਲ ਰਲਦੀ ਮਿਲਦੀ ਖਬਰ ਆ, ਹੁਣ ਕੱਲ ਪਰਸੋਂ ਦੀ ਇਹ ਚਰਚਾ ਜਿਹੜੀ ਦੁਬਾਰਾ ਜਿਹੜੀ ਉਹ ਛਿੜੀ ਆ ਵੀ ਸਾਊਦੀ ਅਰੇਬੀਆ ਉਹਨੇ ਕਿਹਾ ਆ ਵੀ ਅਸੀਂ ਡਾਲਰ ਤੋਂ ਇਲਾਵਾ ਹੋਰ ਕਰੰਸੀਜ਼ ਦੇ ਵਿੱਚ ਵੀ ਜਿਹੜੇ ਤੇਲ ਦਾ ਆਦਾਨ ਪ੍ਰਦਾਨ ਆ ਉਹ ਕਰ ਸਕਦੇ ਆ। ਪਿਛਲੇ ਸਾਲ ਚੀਨੀ ਰਾਸ਼ਟਰਪਤੀ ਜਿਹੜਾ ਲੀਡਰ ਆ ਜਿਹੜਾ ਸ਼ੀ ਜਿਨਪਿੰਗ, ਉਸਨੇ ਆਖਿਆ ਸੀਗਾ ਵੀ ਕਿਉਂ ਨਾ ਤੁਸੀਂ ਯੂਆਨ ਦੇ ਵਿੱਚ ਜਿਹੜੀ ਚੀਨ ਦੀ ਕਰੰਸੀ ਆ ਉਹਦੇ ਵਿੱਚ ਤੇਲ ਸਾਡੇ ਨਾਲ ਜਿਹੜੀ ਖਰੀਦੋ ਫਰੋਖਤ ਕਰੋ। US ਦੇ ਡਾਲਰ ਨੂੰ ਥੱਲੇ ਆ ਜਾਊਗਾ ਜੇ ਬਾਈ ਚਾਂਸ ਤੇਲ ਇਸ ਹਿਸਾਬ ਦੇ ਨਾਲ ਖਰੀਦੋ ਫਰੋਖਤ ਜਿਹੜੀ ਉਹ ਹੋਣ ਲੱਗ ਗਈ, ਐਕਸਪੋਰਟ ਇੰਪੋਰਟ ਹੋਣ ਲੱਗ ਗਿਆ। ਇੰਡੀਆ ਵੀ ਉਸ ਗਰੁੱਪ ਦਾ ਮੈਂਬਰ ਆ ਜਿਹੜਾ ਕਹਿ ਰਿਹਾ ਆ ਵੀ ਡਾਲਰ ਤੋਂ ਇਲਾਵਾ ਹੋਰ ਕਰੰਸੀ ਦੇ ਵਿੱਚ ਜਿਹੜਾ ਆ ਉਹ ਐਕਸਪੋਰਟ ਇੰਪੋਰਟ ਤੇਲ ਦੀ ਖਰੀਦੋ ਫਰੋਖਤ ਜਿਹੜੀ ਉਹ ਹੋਵੇ। ਤੇ ਇਹ ਹੁਣ ਇਸ ਟਾਈਮ ਵੈਸਟ ਨੂੰ ਵੀ ਬਹੁਤੀ ਗੱਲ ਜਿਹੜੀ ਚੰਗੀ ਨਹੀਂ ਲੱਗ ਰਹੀ। ਮੈਨੂੰ ਲੱਗਦਾ ਵੀ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਦੇ ਉੱਤੇ ਵੀ, ਜਿੱਦਾਂ ਹੁਣ ਮੋਦੀ ਵਾਲਾ ਮੁੱਦਾ ਦੁਬਾਰਾ ਉੱਭਰਿਆ ਆ, ਸਾਊਦੀ ਅਰੇਬੀਆ ਦਾ ਮੁੱਦਾ ਵੀ ਜਿਹੜਾ ਉਹ ਮੁੜ ਕੇ ਉੱਭਰੂਗਾ। ਇੱਥੇ ਹਿਊਮਨ ਰਾਈਟ ਦੇ ਜਿਹੜੀਆਂ ਇਹਨਾਂ ਨੇ ਕਰਦੇ ਆ ਰਹੇ ਆ ਉਹ ਵੀ ਚਰਚਾ ਤੇਜ਼ ਹੋਊਗੀ। 9/11 ਦੇ ਵਿੱਚ ਕਿੱਦਾਂ ਇਹਨਾਂ ਦਾ ਹੱਥ ਰਿਹਾ ਆ, ਉਹ ਵੀ ਚੀਜ਼ ਜਿਹੜੀ ਉਹ ਤੇਜ਼ ਜਿਹੜੀ ਉਹ ਹੋ ਸਕਦੀ ਆ, ਕਿਉਂਕਿ ਜਿਹੜਾ ਵੈਸਟ ਆ ਉਹ ਵੀ ਚਾਹੁੰਦਾ ਨਹੀਂ ਆ ਵੀ ਹੋਰ ਮੁਲਕ ਉਹਨਾਂ ਤੋਂ ਉੱਤੇ ਜਿਹੜੇ ਉਹ ਲੰਘ ਜਾਣ। ਰੂਸ, ਚੀਨ ਦਾ ਬਹੁਤ ਚਿਰ ਤੋਂ ਉਹਦੇ ਨਾਲ ਜਿਹੜੇ ਸਾਊਥ ਅਫਰੀਕਾ, ਇੰਡੀਆ, ਹੋਰ ਮੁਲਕਾਂ ਨੂੰ ਨਾਲ ਜੋੜ ਕੇ ਇੱਕ ਵੱਖਰਾ ਗਰੁੱਪ ਜਿਹੜਾ ਚਿਰ ਦਾ ਬਣਾਇਆ, ਜਿਹੜੇ ਚਾਹੁੰਦੇ ਆ ਵੀ ਆਪਸ ਦੇ ਵਿੱਚ ਤੇਲ ਦੀ ਖਰੀਦੋ ਫਰੋਖਤਾ ਉਸ ਦੇ ਵਿੱਚ ਹੋਵੇ। ਇਸ ਐਂਗਲ ਤੋਂ ਵੀ ਜਿਹੜੀ ਚੀਜ਼ ਆ ਉਸ ਨੂੰ ਦੇਖਿਆ ਜਾ ਸਕਦਾ ਆ। ਪਰ ਜਿਹੜੀ ਗੱਲ ਤੁਸੀਂ ਕਹੀ ਵੀ ਹੈ ਇਹਨਾਂ ਦੀ ਪੂਰੀ ਕਮੀਨਗੀ ਵੀ ਜਦੋਂ ਤਾਂ ਹਮਲਾ ਕਰਨਾ ਹੁੰਦਾ ਆ ਉਦੋਂ ਤਾਂ ਬੜੇ ਸੋਹਣੇ ਇਹ ਭਾਰਤ ਦੇ ਨਾਲ ਮਿਲ ਕੇ ਜਿਹੜੇ ਉਹ ਚੱਲਦੇ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਉਣਾ ਹੋਵੇ ਉਦੋਂ ਤਾਂ ਇਹ ਇੰਟੈਲੀਜੈਂਸ ਵੀ ਦਿੰਦੇ ਆ, ਸਲਾਹਾਂ ਵੀ ਦਿੰਦੇ ਆ,
ਹੁਣ ਅੱਜ ਜੇ ਉਹਨਾਂ ਦੀ ਗੱਲ ਨਹੀਂ ਉਹ ਮੰਨਦੇ ਪਏ ਤਾਂ ਇਹ ਗੱਲਾਂ ਜਿਹੜੀਆਂ ਉਹ ਚੱਕ ਕੇ ਜਿਹੜੇ ਉਹ ਲੈ ਕੇ ਆ ਰਹੇ ਆ। ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਆ ਭੂਗੋਲਿਕ ਤੌਰ ਦੇ ਉੱਤੇ ਜੀਓ ਪੋਲੀਟਿਕਸ ਦੇ ਵਿੱਚ ਚੇਂਜ ਹੁੰਦਾ ਰਹਿੰਦਾ ਆ, ਤੇ ਆਪਣੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਸ ਨੂੰ ਬੜੀ ਸੁਹਿਰਦਤਾ ਦੇ ਨਾਲ, ਬੜੇ ਧਿਆਨ ਦੇ ਨਾਲ ਦੇਖਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਜਿਹੜੇ ਆਂਡੇ ਖਾਣ ਦੇ ਸ਼ੌਕੀਨ ਆ, ਆਂਡਿਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਸੀ। ਕਹਿੰਦੇ ਇੱਕ ਟਾਈਮ ਦੇ ਉੱਤੇ ਦਰਜਨ ਜੋ ਆਂਡੇ ਆ ਉਹ $7.50 ਨੂੰ ਹੋਏ ਸੀ ਦਸੰਬਰ 'ਚ, ਹੁਣ ਘਟ ਕੇ ਉਹ $5.97 ਤੇ ਹੋਏ ਆ। ਆਪਾਂ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਡਰੱਗ, ਭੰਗ, ਇਦਾਂ ਦੀਆਂ ਚੀਜ਼ਾਂ ਤਾਂ ਜੋ ਸਮਗਲ ਹੁੰਦੀਆਂ ਦੇਖੀਆਂ ਸੀਆਂ। ਅੱਜ US ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਟਰੱਕ ਫੜਿਆ ਜਿਹਦੇ ਵਿੱਚ ਆਂਡੇ ਉਹ ਲੈ ਕੇ ਆ ਰਹੇ ਸੀ। ਡਾਇਰੈਕਟਰ ਆਫ ਫੀਲਡ ਆਪਰੇਸ਼ਨਸ ਫॉर ਸੈਨ ਡਿਏਗੋ ਸੈਕਟੋ ਜੈਨੀਫਰ ਡੇਲਾ ਨੇ ਕਿਹਾ ਆ ਵੀ ਜੋ ਮੈਕਸੀਕੋ ਤੋਂ ਆਂਡੇ ਆ ਰਹੇ ਸੀ ਉਹ ਇਲੀਗਲ ਆ, ਕਿਉਂਕਿ USA ਦੇ ਵਿੱਚ ਅਨਕੁਕਡ ਆਂਡੇ ਨਹੀਂ ਆ ਸਕਦੇ ਹੈਗੇ, ਵੀ ਇਹਨਾਂ ਨਾਲ ਕੋਈ ਬਿਮਾਰੀ ਫੈਲ ਸਕਦੀ ਹੈਗੀ ਆ, ਤੇ ਜੇ ਕੋਈ ਫੜਿਆ ਜਾਂਦਾ ਤੇ $10,000 ਦਾ ਫਾਈਨ ਹੁੰਦਾ ਹੈਗਾ ਆ। ਸੋ ਕਹਿੰਦੇ ਵੀ ਇਹ ਅੱਜ ਤਾਂ ਇਹ ਫੜਿਆ ਗਿਆ, ਪਰ ਬਹੁਤ ਜ਼ਿਆਦਾ ਨੰਬਰ ਆ ਰਹੇ ਆ ਵੀ ਜੋ ਲੋਕ ਇਲੀਗਲੀ ਮੈਕਸੀਕੋ ਤੋਂ USA ਨੂੰ ਆਂਡੇ ਲੈ ਕੇ ਆ ਰਹੇ ਆ ਤੇ ਡਿਕਲੇਅਰ ਨਹੀਂ ਕਰਦੇ ਹੈਗੇ ਆਈਟਮਸ। ਜੇ ਡਿਕਲੇਅਰ ਨਹੀਂ ਕਰਦੇ ਤਾਂ ਫੇਰ ਤੁਹਾਨੂੰ ਜਿਹੜੀਆਂ ਆ ਅਨਕੁਕਡ ਆਂਡੇ ਤੁਸੀਂ ਲੈ ਕੇ ਆਉਂਗੇ ਤੇ $10,000 ਦਾ ਫਾਈਨ ਹੋਊਗਾ। ਰਿਜ਼ਕ ਇਹਦਾ ਕੀ ਆ ਵੀ ਬਰਡ ਫਲੂ ਕਰਕੇ, ਨਿਊ ਕੈਸਲ ਡਿਸੀਜ਼ ਫੈਲਣ ਕਰਕੇ, ਕਿਉਂਕਿ ਉੱਥੇ ਪਤਾ ਨਹੀਂ ਵੀ ਮੈਕਸੀਕੋ ਦੇ ਵਿੱਚ ਕਿੰਨਾ ਕੁ ਉਹ ਧਿਆਨ ਰੱਖਦੇ ਹੈਗੇ ਆ, ਇਸ ਕਰਕੇ ਜਿਹੜਾ ਫਾਈਨ ਕੀਤਾ ਜਾਂਦਾ ਹੈ। ਜੀ, ਏਵੀਅਨ ਫਲੂ ਨੇ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਉਹ ਜਤਾਈ ਆ। ਕੱਲ ਮੋਂਟੈਨਾ ਦੇ ਵਿੱਚੋਂ ਖਬਰ ਆ ਰਹੀ ਸੀ ਵੀ ਜਿਹੜੇ 3 ਗ੍ਰਿਜ਼ਲੀ ਬੇਅਰ ਆ ਉਹ ਵੀ ਇਸ ਬਰਡ ਫਲੂ ਤੋਂ ਪ੍ਰਭਾਵਿਤ ਜਿਹੜੇ ਉਹ ਹੋਏ ਆ। ਪੋਲਟਰੀ ਫਾਰਮਰਸ ਦਾ ਕਾਫੀ ਧੂੰਆਂ ਨਿਕਲਿਆ ਆ ਇਸ ਏਵੀਅਨ ਫਲੂ ਦੇ ਜਿਹੜੇ ਉਹ ਕਰਕੇ, ਤੇ ਆਂਡੇ ਇਸੇ ਕਰਕੇ ਬਹੁਤ ਜ਼ਿਆਦਾ ਐਕਸਪੈਂਸਿਵ, ਮਹਿੰਗੇ ਜਿਹੜੇ ਉਹ ਹੁੰਦੇ ਜਾ ਰਹੇ ਆ। 50 ਤੋਂ 60%, 60% ਕਹਿੰਦੇ ਦਸੰਬਰ ਮਹੀਨੇ ਦੇ ਵਿੱਚ ਆਂਡਿਆਂ ਦੀ ਕੀਮਤ ਜਿਹੜੀ ਉਹ ਵੱਧ ਗਈ ਆ। ਇੱਕ ਟਾਈਮ ਦੇ ਉੱਤੇ $2 ਤੋਂ ਘੱਟ ਹੁੰਦੇ ਸੀਗੇ ਦਰਜਨ, ਤੇ ਹੁਣ $4.25 ਨੂੰ ਜਿਹੜੀ ਪ੍ਰਾਈਸ ਆ ਉਹ ਵੱਧ ਚੁੱਕੀ ਹੈਗੀ ਆ। ਤੇ ਬਹੁਤ ਸਾਰੀਆਂ ਇੰਟਰਨੈਟ ਦੇ ਉੱਤੇ ਇਸ ਦੇ ਬਾਬਤ ਮੀਮਸ ਵੀ ਜਿਹੜੀਆਂ ਆ ਉਹ ਹੁਣ ਬਣ ਗਈਆਂ ਨੇ। ਸੋ ਇਹ ਜਿਹੜੀ ਚੀਜ਼ ਆ ਉਹ ਕਹਿੰਦੇ ਵੀ ਜਦੋਂ ਰਿੰਗ ਲੈਣ ਜਾਂਦੇ ਸੀਗੇ ਤੇ ਲੋਕੀ ਕਹਿੰਦੇ ਸੀ ਵੀ ਹੀ ਵੈਂਟ ਟੂ ਜੈਰਡ, ਇੱਕ ਜਿਊਲਰੀ ਐਡਵਰਟਾਈਜ਼ਮੈਂਟ ਸੀ, ਤੇ ਹੁਣ ਜਦੋਂ ਆਂਡੇ ਲੈਣ ਜਾਂਦੇ ਹੀ ਵੈਂਟ ਟੂ ਕਰੋਗਰ, ਵੀ ਉਸ ਹਿਸਾਬ ਦੇ ਨਾਲ ਦੱਸ ਰਹੇ ਵੀ ਇੰਨਾ ਮਹਿੰਗਾ ਜਿਹੜੇ ਉਹ ਆਂਡੇ ਹੁੰਦੇ ਜਾ ਰਹੇ ਆ। ਸੋ ਮਹਿੰਗਾਈ ਦਾ ਅਸਰ ਸਾਰੇ ਪਾਸੇ ਪੈ ਰਿਹਾ ਆ, ਤੇ ਉੱਤੋਂ ਏਵੀਅਨ ਫਲੂ, ਬਰਡ ਫਲੂ ਨੇ ਵੀ ਪੋਲਟਰੀ ਜਿਹੜੇ ਫਾਰਮਰਸ ਆ ਉਹਨਾਂ ਦਾ ਧੂੰਆਂ ਕੱਢਿਆ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਲੇਬਰ ਨੇ ਬੀਤੇ ਦਿਨਾਂ ਜਾਣਕਾਰੀ ਦਿੱਤੀ, ਜਿਹੜੀ OSHA ਆ, ਆਕੂਪੇਸ਼ਨਲ ਸੇਫਟੀ ਤੇ ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਦੁਆਰਾ ਦੋਸ਼ ਲਾਏ ਜਾ ਰਹੇ ਆ ਵੀ ਐਮਾਜ਼ੋਨ ਦੇ ਉੱਤੇ ਇਹ ਦੋਸ਼ ਨੇ ਵੀ ਫੈਡਰਲ ਸੇਫਟੀ ਰੈਗੂਲੇਟਰਸ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਵੇਅਰ ਹਾਊਸ ਦੇ ਵਿੱਚ ਵਰਕਰਸ ਆ ਉਹਨਾਂ ਨੂੰ ਸੇਫ ਜਿਹੜੀ ਕਹਿ ਲਓ ਵੀ ਕੰਮ ਕਰਨ ਦੇ ਲਈ ਥਾਂ ਇੱਕ ਹਿਸਾਬ ਦੇ ਨਾਲ ਨਹੀਂ ਮਿਲ ਰਹੀ। 3 ਕਹਿੰਦੇ ਅਜਿਹੀਆਂ ਫੈਸਿਲਿਟੀਜ਼ ਉਹਨਾਂ ਨੇ ਪੁਆਇੰਟ ਆਊਟ ਕੀਤੀਆਂ ਆ ਜਿੱਥੇ ਵਰਕ ਪਲੇਸ ਹੈਜ਼ਰਡਸ ਆ, ਯਾਨੀ ਕਿ ਖਤਰਾ ਬਣਿਆ ਪਿਆ ਆ। ਸੋ ਈ-ਕਾਮਰਸ ਜਾਇੰਟ ਐਮਾਜ਼ੋਨ ਦੇ ਉੱਤੇ ਉਹਦੀਆਂ ਲੇਬਰ ਪ੍ਰੈਕਟਿਸਿਸ ਦੇ ਉੱਤੇ ਸਰਕਾਰੀ ਅਧਿਕਾਰੀ OSHA ਵਾਲੇ ਜਿਹੜੇ ਆ ਹੁਣ ਕਹਿੰਦੇ ਵੀ ਤਿੱਖੀ ਨਜ਼ਰ ਰੱਖੀ ਬੈਠੇ ਹੈਗੇ ਆ। ਐਮਾਜ਼ੋਨ ਨੇ ਕਿਹਾ ਵੀ ਅਸੀਂ ਬਹੁਤ ਵਧੀਆ ਆਪਣੇ ਸਿਸਟਮ ਜਿਹੜੇ ਤਿਆਰ ਕੀਤੇ ਆ ਜਿਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਖਤਰਾ ਨਹੀਂ ਹੁੰਦਾ, ਪਰ ਬਹੁਤ ਸਾਰੀਆਂ ਰਿਪੋਰਟਸ ਪਹਿਲਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਆਉਂਦੀਆਂ ਰਹੀਆਂ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਫਲੋਰ ਦੇ ਉੱਤੇ ਇੱਕ ਜਿਹੜੀ ਇੰਪਲੋਈ ਆ ਉਹ ਮਰਿਆ ਪਿਆ ਸੀਗਾ, ਉਸ ਨੂੰ ਉੱਥੋਂ ਉਹਨਾਂ ਨੇ ਚੱਕਿਆ ਤੱਕ ਵੀ ਨਹੀਂ। ਬਾਕੀ ਬਾਥਰੂਮ ਨੂੰ ਲੈ ਕੇ, ਬ੍ਰੇਕਸ ਨੂੰ ਲੈ ਕੇ ਤਾਂ ਚਰਚਾ ਜਿਹੜੀ ਆ ਬਹੁਤ ਸਾਰੇ ਵੇਅਰ ਹਾਊਸਿਸ ਦੇ ਵਿੱਚ ਚੱਲਦੀ ਰਹਿੰਦੀ ਆ। ਸੋ ਇਹ ਏਜੰਸੀ ਕਿਹਾ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਉਹਨਾਂ ਨੂੰ $60,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਲਾਇਆ ਜਾ ਸਕਦਾ ਆ, ਜੋ ਕਿ ਉਹਨਾਂ ਦੇ ਲਈ ਚੇਂਜ ਤੋਂ ਵੀ ਘੱਟ ਆ। ਜੀ, ਅਗਲੀ ਖਬਰ ਆਪਾਂ ਮੌਸਮ ਦੇ ਨਾਲ ਸੰਬੰਧਿਤ ਕਰਦੇ ਜਾਈਏ। ਹੁਣ ਲਗਭਗ ਕਾਫੀ ਦਿਨ ਕੈਲੀਫੋਰਨੀਆ ਦੇ ਵਿੱਚ ਸਾਫ਼ ਰਹਿਣਗੇ, ਧੁੱਪ ਰਹੂਗੀ,
ਪਰ ਜੇ ਪਿਛਲੇ 3 ਹਫ਼ਤਿਆਂ ਦਾ ਲੇਖਾ ਜੋਖਾ ਦੇਖੀਏ ਮੀਂਹ ਦੇ ਸੰਬੰਧ ਦੇ ਵਿੱਚ, ਸਟਾਰਮ ਤੇ ਫਲੱਡਾਂ ਦੇ ਸੰਬੰਧ ਦੇ ਵਿੱਚ 32 ਟ੍ਰਿਲੀਅਨ ਗੈਲਨ ਪਾਣੀ 3 ਹਫ਼ਤਿਆਂ ਦੇ ਵਿੱਚ ਮੀਂਹ ਦੇ ਨਾਲ ਆਇਆ ਆ ਤੇ 20 ਫੁੱਟ ਤੱਕ ਸਨੋ ਗਈ ਆ ਕਈ ਏਰੀਆਜ਼ ਦੇ ਵਿੱਚ। 2 ਮਿਲੀਅਨ ਤੋਂ ਵੱਧ ਲੋਕਾਂ ਦੀ ਬਿਜਲੀ ਚਲ ਗਈ ਸੀ। 20 ਮੌਤਾਂ ਜੋ ਆ ਉਹ ਕਨਫਰਮ ਹੋ ਚੁੱਕੀਆਂ ਹੈਗੀਆਂ। 9 ਦੇ ਕਰੀਬ ਐਟਮੋਸਫੇਰਿਕ ਰਿਵਰਸ ਆਏ ਆ ਜਿਹੜੇ ਕਿਸੇ ਨੇ ਪਿਛਲੇ ਸਾਲ ਸੋਚੇ ਤੱਕ ਵੀ ਨਹੀਂ ਸੀ ਵੀ ਕੈਲੀਫੋਰਨੀਆ ਦੇ ਵਿੱਚ ਇਹ ਕੁਝ ਹੋ ਸਕਦਾ ਹੈਗਾ ਆ। ਜਿਸ ਤਰ੍ਹਾਂ ਦਸੰਬਰ 27 ਤੋਂ ਲੈ ਕੇ ਜਨਵਰੀ 6 ਤੱਕ ਐਟਮੋਸਫੇਰਿਕ ਸਾਇੰਟਿਸਟ ਮਾਰਟੀ ਰੈਲਫ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਹ ਸੋਚਿਆ ਨਹੀਂ ਸੀ ਵੀ ਇੰਨੇ ਜ਼ਿਆਦਾ ਐਟਮੋਸਫੇਰਿਕ ਰਿਵਰ 3 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆ ਜਾਣਗੇ। ਸੋ ਗੁੱਡ ਨਿਊਜ਼ ਇਹ ਵੀ ਆ ਵੀ ਬਹੁਤ ਸਾਰੇ ਰਿਜ਼ਰਵਾਇਰਸ ਆ ਉਹ ਭਰ ਗਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ 11.47 ਇੰਚ ਮੀਂਹ ਪਿਆ ਆ, 1 ਫੁੱਟ ਦੇ ਕਰੀਬ ਤੁਸੀਂ ਅੰਦਾਜ਼ਾ ਲਾ ਲਓ। ਕਈ ਜਗ੍ਹਾ ਦੇ ਵਿੱਚ ਜਿਸ ਤਰ੍ਹਾਂ ਹਨੀ ਡਿਊ ਆ ਉੱਥੇ 47.72 ਇੰਚ, ਸੈਂਟਾ ਕਰੂਜ਼ ਚ 39.55 ਇੰਚ ਮੀਂਹ ਪਿਆ ਆ, ਸ਼ਾਸਤਾ ਡੈਮ ਚ 26 ਇੰਚ, ਸੈਨ ਫਰਾਂਸਿਸਕੋ ਡਾਊਨਟਾਊਨ ਚ 17.74 ਇੰਚ, ਡੈਥ ਵੈਲੀ ਜਿੱਥੇ ਕਦੇ ਮੀਂਹ ਨਹੀਂ ਪੈਂਦਾ ਉੱਥੇ 0.29 ਇੰਚ ਤੱਕ ਵੀ ਉੱਥੇ ਮੀਂਹ ਪਿਆ ਹੈਗਾ। ਸੋ ਜਿਹੜਾ ਸਵੀਅਰ ਡਰਾਊਟ ਸੀ ਉਹਦੇ ਵਿੱਚੋਂ ਹੁਣ ਜਿਹੜੇ ਆ ਪੂਰੀ ਤਰ੍ਹਾਂ ਬਾਹਰ ਹੋ ਗਏ ਹੈਗੇ ਆ। ਹਜੇ ਪੂਰਾ ਡਰਾਊਟ ਜਿਹੜਾ ਆਊਟ ਉਹ ਡਿਕਲੇਅਰ ਨਹੀਂ ਕੀਤਾ ਗਿਆ, ਪਰ ਸਵੀਅਰ ਡਰਾਊਟ ਦੇ ਵਿੱਚੋਂ ਡਿਕਲੇਅਰ ਕਰ ਦਿੱਤਾ ਗਿਆ ਹੈਗਾ ਵੀ ਅਸੀਂ ਆਊਟ ਆ। ਬਹੁਤ ਸਾਰੇ ਜਿਹੜੇ ਡੈਮ ਆ, ਜਿਸ ਤਰ੍ਹਾਂ ਸ਼ਾਸਤਾ ਡੈਮ ਦੀ ਜੇ ਗੱਲ ਕਰਦੇ ਜਾਈਏ 60 ਫੁੱਟ ਉਹਦਾ ਜਿਹੜਾ ਲੈਵਲ ਆ ਪਾਣੀ ਦਾ ਚੜ ਗਿਆ। 85% ਉਸ ਹਿਸਟੋਰਿਕ ਐਵਰੇਜ ਦੇ ਉੱਤੇ ਸ਼ਾਸਤਾ ਲੇਕ ਹੋ ਗਈ ਹੈਗੀ ਆ। ਸੋ ਜਨਵਰੀ ਦੇ ਐਂਡ ਤੱਕ, ਫਰਵਰੀ ਦੇ ਪਹਿਲੇ ਹਫ਼ਤੇ ਤੱਕ ਫੇਰ ਮੀਂਹ ਆਉਣ ਦੇ ਚਾਂਸ ਆ। 20 ਫੁੱਟ ਤੱਕ ਸਨੋ ਮੈਮਥ ਮਾਊਂਟੇਨਸ ਸਕੀ ਰਿਜ਼ੋਰਟ ਏਰੀਆ ਆ ਜੋ ਸੈਂਟਰਲ ਸਿਆਰਾ ਨੇਵਾਡਾ ਦੇ ਵਿੱਚ ਆ। 243 ਇੰਚ ਤੱਕ ਸਨੋ ਉੱਥੇ ਜੋ ਪਈ ਹੈਗੀ ਆ। UC ਵਰਕਲੇ ਸੈਂਟਰਲ ਸਿਆਰਾ ਸਨੋ ਲੈਬ ਉਹਨਾਂ ਨੇ ਇਹ ਸਾਰਾ ਕੁਝ ਕਨਫਰਮ ਕੀਤਾ ਆ। ਕਹਿੰਦੇ 250% ਜ਼ਿਆਦਾ ਸਨੋ ਪਈ ਆ ਐਵਰੇਜ ਨਾਲੋਂ। ਸੋ ਇਹ ਕਾਫੀ ਸਾਲਾਂ ਬਾਅਦ ਕੈਲੀਫੋਰਨੀਆ ਦੇ ਵਿੱਚ ਇਹ ਵਧੀਆ ਚੀਜ਼ ਵੀ ਹੋਈ ਹੈ ਜੀ। 80 ਦਿਨਾਂ ਦੇ ਵਿੱਚ ਪਿਛਲਿਆਂ ਦੇ ਵਿੱਚ ਸਭ ਤੋਂ ਵੱਧ ਇਸ ਟਾਈਮ ਬਰਫ਼ ਜਿਹੜੀਆਂ ਸਿਆਰਾ ਨੇਵਾਡਾ ਦੀਆਂ ਪਹਾੜੀਆਂ ਦੇ ਉੱਤੇ ਦੇਖੀ ਗਈ ਆ। ਰੀਅਲੀ ਨਾਈਸ, ਰੀਅਲੀ ਗੁੱਡ ਸਨੋ ਕਵਰ ਆ, ਜੋ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਵਧੀਆ ਪਾਣੀ ਦਾ ਜਿਹੜਾ ਕਹਿ ਲਓ ਵੀ ਸਰੋਤ ਆ ਉਹ ਬਣੇਗਾ ਤੇ ਪਾਣੀ ਜਿਹੜਾ ਫਾਰਮਰਸ ਨੂੰ ਤੇ ਬਾਕੀ ਰਹਿਣ ਵਾਲੇ ਬਸ਼ਿੰਦਿਆਂ ਨੂੰ ਜਿਹੜਾ ਚਾਹੀਦਾ ਆ ਉਸ ਦੇ ਵਿੱਚ ਮਿਲੇਗਾ। ਹੁਣ ਇਹ ਆ ਵੀ ਥੋੜੀ ਜਿਹੀ ਠੰਡ ਹੋ ਜਾਵੇ, ਬਰਫ਼ ਜਿਹੜੀ ਉੱਥੇ ਜੰਮ ਜਾਵੇ, ਹੌਲੀ ਹੌਲੀ ਪਿਘਲੇ, ਇਹ ਜਿਹੜੀ ਬਸ਼ਰਤੇ ਇਸ ਚੀਜ਼ ਦੇ ਵਿੱਚ ਹੈਗੀ ਆ। ਰਿਜ਼ਰਵਾਇਰਸ ਭਰਨੇ ਸ਼ੁਰੂ ਹੋਏ ਆ, ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ, ਉਹ ਇੱਕ ਚੰਗੀ ਗੱਲ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਡਰਾਊਟ ਦੇ ਉੱਤੇ ਵੀ ਇਸ ਦਾ ਅਸਰ ਜਿਹੜਾ ਉਹ ਰਹੇਗਾ। ਮੀਂਹ ਚੰਗੇ ਸੋਹਣੇ ਜਿਹੜੇ ਉਹ ਪੈ ਗਏ ਆ। ਧਰਤੀ ਇਸ ਟਾਈਮ ਹੈ ਪੂਰੀ ਤਰ੍ਹਾਂ ਕਹਿ ਲਓ ਵੀ ਰੱਜੀ ਜਿਹੜੀ ਉਹ ਪਈ ਆ। ਪਰ somehow ਇਹਨਾਂ ਸਾਰੀਆਂ ਮਸਲਿਆਂ ਦੇ ਵਿੱਚ ਫਿਰ ਇੱਕ ਵਾਰੀ ਇਹ ਚਰਚਾ ਜਿਹੜੀ ਜ਼ਰੂਰ ਉੱਠੀ ਵੀ ਪਾਣੀ ਤਾਂ ਬਹੁਤ ਆਇਆ, ਪਰ ਬਹੁਤਾ ਜਿਹੜਾ ਪਾਣੀ ਆ ਆਪਾਂ ਸਟੋਰ ਇਸ ਨੂੰ ਨਹੀਂ ਕਰ ਸਕੇ। ਤੇ ਹੁਣ ਅਸੈਂਬਲੀ ਦੇ ਵਿੱਚ 2 ਜਿਹੜੇ ਹਰਜੋਤ ਸਿੰਘ ਜੀ ਬਿੱਲ ਕੈਲੀਫੋਰਨੀਆ 'ਚ ਉਹ ਲਾਅ ਮੇਕਰਸ ਲੈ ਕੇ ਆ ਰਹੇ ਆ, ਜਿਸ ਦੇ ਵਿੱਚ ਇਹ ਸਿਫਾਰਸ਼ਾਂ ਨੇ ਵੀ ਪਾਣੀ ਇਕੱਠਾ ਕਰਨ ਦੀ ਜਿਹੜੀ ਸ਼ਮਤਾ ਆ ਉਸ ਨੂੰ ਹੋਰ ਵਧਾਇਆ ਜਾਵੇ, ਤੇ ਜੋ ਕਿ ਇੱਕ ਚੰਗੀ ਜਿਹੜੀ ਉਹ ਚੀਜ਼ ਆ। ਕੈਲੀਫੋਰਨੀਆ ਇੱਕ ਅਜਿਹਾ ਸੂਬਾ ਆ ਜਿਸ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਆ, ਪਰ ਕਈ ਵਾਰੀ ਲੋਕ ਇੱਥੋਂ ਦੀਆਂ ਪਾਲਿਸੀਜ਼ ਦੇ ਉੱਤੇ ਸਵਾਲ ਚੁੱਕਦੇ ਆ ਵੀ ਭਾਈ ਐਡੇ ਅਮੀਰ ਜਿਹੜੇ ਸੂਬੇ ਨੂੰ ਤੁਸੀਂ ਧੱਕੇ ਦੇ ਨਾਲ ਹੀ ਵੱਖ-ਵੱਖ ਮਸਲਿਆਂ ਦੇ ਵਿੱਚ ਜਿਹੜਾ ਹੋ ਜਾ ਕੇ ਰੱਖ ਰਹੇ ਆ, ਤਾਂ ਹੀ ਲੋਕ ਇੱਥੋਂ ਜਿਹੜੇ ਉਹ ਛੱਡ ਕੇ ਵੀ ਜਾਣ ਲਈ ਮਜਬੂਰ ਵੀ ਜਿਹੜੇ ਹੋ ਰਹੇ ਆ। ਸੋ ਲੀਡਰਸ਼ਿਪ ਨੂੰ ਵੀ ਜਿਹੜਾ ਇਹ ਸਾਰੀਆਂ ਚੀਜ਼ਾਂ ਸੋਚਣ ਦੀ ਲੋੜ ਆ, ਤੇ ਲੋਕਾਂ ਨੂੰ ਵੀ ਅਜਿਹੇ ਲੀਡਰ ਚੁਣਨ ਦੀ ਲੋੜ ਆ ਜਿਹੜੇ ਲੋਕਾਂ ਦੀ ਤੇ ਇਸ ਸੂਬੇ ਦੀ ਭਲਾਈ ਨੂੰ ਲੈ ਕੇ ਕੰਮ ਜੀ। ਸਭ ਤੋਂ ਮਾੜੀ ਗੱਲ ਇਹ ਹੋਈ ਆ ਵੀ 20 ਮੌਤਾਂ ਹੋਈਆਂ, ਜਿਨ੍ਹਾਂ ਦੇ ਵਿੱਚ 2 ਜਾਣੇ ਇੱਕ ਘਰ ਦੇ ਵਿੱਚ ਜਨਰੇਟਰ ਲਾ ਕੇ ਸੁੱਤੇ ਪਏ ਸੀ। ਕੁਛ 2 ਪਰਿਵਾਰ ਪਾਣੀ ਦੇ ਵਿੱਚ ਹੀ ਹੜ ਗਏ। ਇੱਕ 5 ਸਾਲਾਂ ਦਾ ਬੱਚਾ ਵੀ ਪਾਣੀ ਦੇ ਵਿੱਚ ਹੜ ਗਿਆ। ਤੇ 2023 ਸਨ ਦਾ ਸਭ ਤੋਂ ਵੱਡਾ ਡਿਜ਼ਾਸਟਰ ਪਹਿਲੇ ਮਹੀਨੇ ਦੇ ਵਿੱਚ ਕੈਲੀਫੋਰਨੀਆ 'ਚ ਇਹ ਹੋਇਆ, ਜਿੱਥੇ 6 ਕਾਉਂਟੀਜ਼ ਜਿਨ੍ਹਾਂ ਦੇ ਵਿੱਚ ਸੈਂਟਾ ਕਰੂਜ਼, ਸੈਕਰਾਮੈਂਟੋ, ਮੋਨਰੇ, ਸੈਨ ਲੁਇਸ ਓਬਿਸਪੋ ਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ $1 ਬਿਲੀਅਨ ਤੋਂ ਵੱਧ ਦਾ ਜਿਹੜਾ ਨੁਕਸਾਨ ਆ ਇਸ ਸਟਾਰਮ ਨਾਲ ਹੋਇਆ। ਬਹੁਤ ਸਾਰੇ ਹਿਸਟੋਰੀਕਲ
ਟਰੀ ਕਈ 100 200 300 ਸਾਲ ਪੁਰਾਣੇ ਹਵਾ ਦੇ ਨਾਲ ਉੱਡ ਕੇ ਉਹ ਪੱਟ ਹੋ ਗਏ। ਜੀ ਜੀ ਤੇ ਮਿਲਾਂਗੇ ਜੀ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਹੁਣ ਅਗਲੀ ਵਾਰ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।